ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸ਼ਹੀਦੀ ਹਫ਼ਤਾ ਚੱਲ ਰਿਹਾ ਤੇ ਇਸੇ ਸਬੰਧ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਨਗਰ ਕੀਰਤਨ ਸਜਾਏ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਸਿੱਖ ਪੰਥ ਦੇ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਜਾਂਦਾ ਹੈ ਤੇ ਉਹਦੇ ਨਾਲ ਨਾਲ ਤੀਜੇ ਘੱਲੂਘਾਰੇ ਦੇ ਵਿੱਚ ਜਿੰਨੇ ਵੀ ਸ਼ਹੀਦ ਸਿੰਘ ਸਿੰਘਣੀਆਂ ਹੋਏ ਨੇ ਉਹਨਾਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਜਾਂਦਾ ਹੈ ਤੇ ਇਹ ਨਗਰ ਕੀਰਤਨ ਜਿਹੜੇ ਨੇ ਸੈਨ ਫਰਾਂਸਿਸਕੋ ਦੇ ਵਿੱਚ ਸਜਾਏ ਜਾਣਗੇ। ਇਸੇ ਬਾਬਤ ਆਪਣੇ ਨਾਲ ਕੁਝ ਪ੍ਰਬੰਧਕ ਵੀਰ ਵੀ ਸਿੰਘ ਵੀ ਜੁੜੇ ਹੋਏ ਨੇ ਜਿਹੜੇ ਆਪੋ ਆਪਣੀਆਂ ਜਾਣਕਾਰੀਆਂ ਦੇਣਗੇ। ਨਾਲ ਜੁੜਦੇ ਹਾਂ ਪਹਿਲਾਂ ਰਾਜਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਉਹਨਾਂ ਸਾਰੇ ਵੀਰਾਂ ਨਾਲ ਵੀ ਤੁਹਾਡੇ ਜਿਹੜਾ ਉਹ ਜਾਣਕਾਰੀ ਉਹ ਸਾਂਝੀ ਕਰਦੇ ਹਾਂ। ਰਾਜਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਪ੍ਰਵੀਨ ਹੁਣਾਂ ਨੇ ਦੱਸਿਆ ਹੀ ਆ ਵੀ ਆਪਾਂ ਇਹ ਜਿਹੜਾ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਜਿਹੜਾ 4 ਜੂਨ ਨੂੰ ਇਸ ਵਾਰ ਆਉਂਦੇ ਐਤਵਾਰ ਨੂੰ ਪਰਸੋਂ ਰੋਜ਼ ਨੂੰ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਫਰੀडम ਮਾਰਚ, ਸੋਵਰਨਿਟੀ ਮਾਰਚ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਜਾਇਆ ਜਾਣਾ ਆ। ਉਸ ਦੇ ਬਾਰੇ ਜਿਹੜੀ ਆਪਾਂ ਗੱਲਬਾਤ ਕਰਾਂਗੇ। ਆਪਣੇ ਨਾਲ ਇਸ ਟਾਈਮ ਪ੍ਰਬੰਧਕਾਂ ਦੇ ਵੱਲੋਂ ਗੱਲਬਾਤ ਕਰਨ ਦੇ ਲਈ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਕਮੇਟੀਆਂ, ਬਹੁਤ ਸਾਰੇ ਲੋਕ ਇਹਨਾਂ ਸਾਰਿਆਂ ਦੇ ਇਕੱਠ ਦੇ ਨਾਲ, ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਮੁਮਕਿਨ ਹੋ ਪਾਉਂਦਾ ਆ। ਪਿਛਲੇ ਕਈ ਸਾਲਾਂ ਤੋਂ ਇਹ ਹੋ ਰਿਹਾ ਆ। ਸੋ ਉਹਨਾਂ ਦੇ ਵਿੱਚੋਂ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਕਸ਼ਮੀਰ ਸਿੰਘ ਸ਼ਾਹੀ ਜੀ। ਕਸ਼ਮੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸੇ ਦੇ ਨਾਲ ਹੀ ਆਪਣੇ ਨਾਲ ਜੁੜ ਚੁੱਕੇ ਨੇ ਸੰਦੀਪ ਸਿੰਘ ਜੰਟੀ ਜੀ ਵੀ। ਸੰਦੀਪ ਸਿੰਘ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ ਕਸ਼ਮੀਰ ਸ਼ਾਹੀ ਜੀ ਵੀ ਆਪਾਂ ਨੂੰ ਪਤਾ ਵੀ ਪਿਛਲੇ ਹੁਣ ਕਈ ਵਰ੍ਹਿਆਂ ਤੋਂ ਆਪਾਂ ਸੈਨ ਫਰਾਂਸਿਸਕੋ ਦੇ ਵਿੱਚ ਦੇਖ ਰਹੇ ਹਾਂ ਇਹ ਨਗਰ ਕੀਰਤਨ ਫਰੀडम ਮਾਰਚ ਦੇ ਤੌਰ ਦੇ ਉੱਤੇ। ਸੋ ਇਸ ਵਾਰ ਦੇ ਜੇ ਤੁਸੀਂ ਪ੍ਰੋਗਰਾਮਸ ਦੇ ਉੱਤੇ ਇੱਕ ਪੰਛੀ ਝਾਤ ਜੇ ਤੁਸੀਂ ਮਾਰੋ, ਕਦੋਂ, ਕਿੱਥੇ, ਕਿੰਨੇ ਵਜੇ ਇਸ ਦੀ ਸ਼ੁਰੂਆਤ ਵਗੈਰਾ, ਉਹ ਟਾਈਮਿੰਗ ਸਾਡੇ ਨਾਲ ਸ਼ੇਅਰ ਕਰਿਓ। ਹਾਂਜੀ, ਪਹਿਲੀ ਤਾਂ ਗੱਲ ਕਿ ਸਾਰੇ ਹੀ ਗੁਰਦੁਆਰਾ ਕਮੇਟੀਆਂ ਤੇ ਸਾਰੀ ਸਿੱਖ ਸੰਗਤ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਇਹ ਜਿਹੜਾ ਇੱਕੋ ਇੱਕ ਪ੍ਰੋਗਰਾਮ ਅਸੀਂ ਕਰਦੇ ਹਾਂ, ਜਿਹੜਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਹੀਦੀ ਦਿਵਸ ਦੇ ਵਿੱਚ ਸੰਬੰਧ ਵਿੱਚ ਤੇ 1984 ਵਿੱਚ ਜਿਹੜੇ ਸਾਡੇ ਵੀਰ ਭੈਣਾਂ ਬੱਚੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਦੀ ਯਾਦ ਵਿੱਚ ਅਰਦਾਸ ਕਰਦੇ ਹਾਂ ਤੇ ਫਰੀडम ਰੈਲੀ ਮਾਰਚ ਕਰਦੇ ਹਾਂ। ਉਹ 4 ਜੂਨ ਨੂੰ ਸੈਨ ਫਰਾਂਸਿਸਕੋ ਵਿੱਚ ਹੋਣਾ ਹੈ। ਸਾਰੀਆਂ ਸੰਗਤਾਂ ਜਿਹੜੀਆਂ ਵੀ ਇਹਦੇ ਵਿੱਚ ਤਿਆਰੀ ਕਰਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਪੰਜਾਬੀ ਰੇਡੀਓ USA ਜਿਹੜੇ ਕਿ ਇਹ ਸੁਨੇਹਾ ਲੈ ਕੇ ਸੰਗਤਾਂ ਦੇ ਵਿੱਚ ਜਾ ਰਹੇ ਹਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ 2nd ਸਟਰੀਟ ਤੋਂ ਨਗਰ ਕੀਰਤਨ ਸ਼ੁਰੂ ਹੋਣਾ ਹੈ, ਜਿਹੜਾ ਕਿ ਸੈਨ ਫਰਾਂਸਿਸਕੋ ਦੇ ਵਿੱਚ ਹੈਗਾ ਆ 88 2nd ਸਟਰੀਟ। ਜਿਹੜੇ ਵੀ ਸੰਗਤਾਂ ਨੇ ਬਾਰਟ ਦੇ ਉੱਤੇ ਆਉਣਾ ਹੋਵੇ, ਬਹੁਤ ਹੀ ਸੌਖਾ ਤਰੀਕਾ ਹੈ ਕਿ ਤੁਸੀਂ ਮੌਂਟਗੋਮਰੀ ਵਾਰਡ ਦਾ ਜਿਹੜਾ ਸਟੇਸ਼ਨ ਆ ਉੱਥੋਂ ਉਤਰੋ, ਉੱਪਰ ਜਿੱਥੇ ਚੜੋਗੇ ਉੱਥੇ ਫਲੋਟ ਖੜਾ ਹੋਊਗਾ, ਉੱਥੋਂ ਹੀ ਸ਼ੁਰੂ ਹੋਣਾ। ਸੋ ਬਹੁਤ ਸੌਖਾ ਹੈ ਬਾਰਟ ਤੇ ਜਾਣਾ। ਤੇ ਜਿੱਥੇ ਨਗਰ ਕੀਰਤਨ ਖਤਮ ਹੋਣਾ ਸਿਵਿਕ ਸੈਂਟਰ ਤੇ, ਉੱਥੇ ਵੀ ਬਾਰਟ ਜਿਹੜੀ ਆ ਅਵੇਲੇਬਲ ਆ। ਸੋ ਇਹ ਤਾਂ ਬਾਰਟ ਲਈ ਹੈਗਾ ਆ ਮੌਂਟਗੋਮਰੀ ਵਾਰਡ ਦਾ ਸਟੇਸ਼ਨ ਤੇ 2nd ਸਟਰੀਟ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ। ਸਵੇਰੇ 10 ਵਜੇ ਪਹੁੰਚ ਜਾਣ ਤੇ 11 ਕੁ ਵਜੇ ਜਿਹੜਾ ਨਗਰ ਕੀਰਤਨ ਸ਼ੁਰੂ ਹੋਊਗਾ। ਦੂਸਰੀ ਗੱਲ, ਜੇ ਕਿਸੇ ਨੇ ਕਾਰ 'ਚ ਜਾਣਾ ਹੋਵੇ ਤੇ 255 3rd ਸਟਰੀਟ ਚੇਤੇ ਰੱਖਿਓ, ਉਹਦਾ ਐਡਰੈਸ ਪਾ ਲਓ। ਪਾਰਕਿੰਗ ਲੋਟ ਹੈਗਾ ਆ, ਉਹ $20 ਉਹਦੀ ਫੀਸ ਹੈਗੀ ਆ ਸਾਰੇ ਦਿਨ ਦੀ। ਸੋ ਉਹ ਸੌਖਾ ਤਰੀਕਾ ਹੈ। ਤੇ ਲੰਗਰਾਂ ਦਾ ਪ੍ਰਬੰਧ ਜਿਹੜਾ ਆ ਉਹ ਸਿਵਿਕ ਸੈਂਟਰ ਹੋਊਗਾ। ਤੇ ਜਦੋਂ ਨਗਰ ਕੀਰਤਨ ਨੇ ਉੱਥੇ ਜਾਣਾ ਹੈ, ਉਸ ਤੋਂ ਬਾਅਦ ਸਾਡਾ ਸ਼ਹੀਦਾਂ ਦੀ ਯਾਦ ਵਿੱਚ ਸਾਡਾ ਜਿਹੜਾ ਫਰੀडम ਰੈਲੀ ਆ ਉਹ ਜਿਹੜੀ ਉੱਥੇ ਸ਼ੁਰੂ ਹੋਊਗੀ। ਮੇਰੇ ਨਾਲ ਭਾਈ ਦਵਿੰਦਰ ਸਿੰਘ ਜਿਹੜੇ ਕਿ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਮੈਨੇਜਮੈਂਟ ਵੱਲੋਂ ਨੇ, ਉਹ ਤੁਹਾਨੂੰ ਦੱਸਣਗੇ ਕਿ ਜਿਹੜੇ ਕਿਹੜੇ ਕਿਹੜੇ ਪੰਥਕ ਬੁਲਾਰੇ ਉੱਥੇ ਪਹੁੰਚ ਰਹੇ ਨੇ ਤੇ ਉਹ ਜਾਣਕਾਰੀ, ਤੇ ਬਾਕੀ ਜਿਹੜੀ ਜਾਣਕਾਰੀ ਆ ਤੇ ਫਲੋਟਾਂ ਦਾ ਪ੍ਰਬੰਧ ਤੇ ਹੋਰ ਲੌਜਿਸਟਿਕ ਤੇ ਟਾਈਮਿੰਗ ਉਹ ਸੰਦੀਪ ਸਿੰਘ ਜੰਟੀ ਹੁਣੀ ਦੱਸਣਗੇ ਜੀ। ਸੋ ਸੰਦੀਪ ਸਿੰਘ ਜੀ, ਜੇ ਇਹਦੀ ਗੱਲਬਾਤ ਆਪਾਂ ਕਰਦੇ ਜਾਈਏ, ਆਪਾਂ ਪਿਛਲੇ ਕੁਛ ਵਰ੍ਹਿਆਂ ਤੋਂ ਆਪਾਂ ਇਹ ਦੇਖ ਰਹੇ ਹਾਂ ਇਹ ਸਾਰੇ ਜਾਣਿਆਂ ਦਾ, ਜਿੱਦਾਂ ਕਸ਼ਮੀਰ ਸ਼ਾਹ ਜੀ ਨੇ ਦੱਸਿਆ ਵੀ ਮਿਲ ਕੇ ਕਰਾਉਣ ਦਾ ਜਿਹੜਾ ਇਹ ਉਪਰਾਲਾ ਸੀ, ਇਹ ਆਪਾਂ ਕਿਹੜੇ ਸੰਨ ਦੇ ਵਿੱਚ ਇਸ ਦੀ ਜਿਹੜੀ ਇਹ ਸ਼ੁਰੂਆਤ ਹੋਈ ਸੀ ਤੇ ਆਪਾਂ ਇਸ ਦਾ ਰਿਸਪੌਂਸ ਕਿੱਦਾਂ ਦਾ ਪਿਛਲੇ ਸਾਲਾਂ ਦੇ ਵਿੱਚ ਦੇਖਿਆ?
ਹਾਂਜੀ ਭਾਜੀ, ਇਹ ਜੀ ਆਪਣਾ ਜੋ ਨਗਰ ਕੀਰਤਨ ਹੈ ਤਕਰੀਬਨ ਆਪਣੇ ਸਾਰੇ ਹੀ ਜੋ ਨਾਰਥਰਨ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬਾਨ ਨੇ, ਇਹ ਸਾਰਿਆਂ ਦੇ ਸਾਂਝੇ ਤੌਰ ਦੇ ਉੱਤੇ ਸਾਰਿਆਂ ਦੇ ਤਾਲਮੇਲ ਨਾਲ ਰਲ ਕੇ ਹੀ ਆ ਜੋ ਇਹ ਕਰਿਆ ਜਾਂਦਾ। ਪਹਿਲਾਂ ਭਾਜੀ ਉਹਨਾਂ ਨੇ ਦੱਸਿਆ ਹੀ ਹੈ। ਤੇ ਇਹ ਭਾਜੀ ਜਦੋਂ ਆਪਣੀ 40ਵੀਂ ਵਰ੍ਹੇਗੰਢ ਸੀਗੀ 1984 ਦਾ ਜੋ ਅਟੈਕ ਹੋਇਆ ਦਰਬਾਰ ਸਾਹਿਬ ਦੇ ਉੱਤੇ, ਜੋ ਘੱਲੂਘਾਰਾ ਸੀਗਾ, ਉਹ 2014 ਦੇ ਵਿੱਚ 30ਵੀਂ ਵਰ੍ਹੇਗੰਢ, ਮਾਫ ਕਰਨਾ ਜੀ, ਹਾਂ 40 ਵੱਲੋਂ ਆਪਾਂ ਅਗਲੇ ਸਾਲ ਆ ਰਹੀ ਆ। ਹਾਂਜੀ ਹਾਂਜੀ ਹਾਂ। ਮੈਂ ਥੋੜਾ ਇੱਕ ਮਿੰਟ ਸਟੈਪ ਅਵੇ ਕਰਦਾ, ਇੱਥੇ ਉਹ ਮੁੰਡੇ ਕੰਮ ਕਰਦੇ ਆ, ਆਵਾਜ਼ ਆਈ ਜਾਂਦੀ। ਹਾਂਜੀ ਕੋਈ ਗੱਲ ਨਹੀਂ ਜੀ। ਜੀ ਤੇ ਜੋ 30ਵੀਂ ਵਰ੍ਹੇਗੰਢ ਸੀ ਉਹਦੇ ਉੱਤੇ ਕਾਫੀ ਜਿਵੇਂ ਆਪਸ ਦੇ ਵਿੱਚ ਸਾਰੇ ਹੀ ਪੰਥਕ ਵੀਰਾਂ ਵੱਲੋਂ ਰਲ ਕੇ ਵਿਚਾਰ ਚੱਲ ਰਹੀ ਸੀ ਵੀ ਕੋਈ ਪ੍ਰੋਗਰਾਮ ਕੀਤਾ ਜਾਵੇ, ਕੋਈ ਵੱਡਾ ਪ੍ਰੋਟੈਸਟ ਜਾਂ ਕੁਛ ਹੋਰ ਰੈਲੀ ਦੇ ਰੂਪ ਦੇ ਵਿੱਚ। ਸੋ 2014 ਦੇ ਵਿੱਚ ਪਹਿਲੀ ਵਾਰੀ ਹੋਇਆ ਸੀਗਾ। ਸੋ ਤਕਰੀਬਨ ਬੜੇ ਵੱਡੇ ਉਤਸ਼ਾਹ ਨਾਲ ਸਾਰੇ ਹੀ ਗੁਰਦੁਆਰਾ ਸਾਹਿਬਾਨ ਪਹਿਲੇ ਦਿਨ ਤੋਂ ਹੀ ਲੈ ਕੇ ਇਹਦੇ ਵਿੱਚ ਭਾਗ ਲੈ ਰਹੇ ਨੇ। ਫਾਈਨੈਂਸ਼ਲੀ ਤੌਰ ਤੇ ਹੈਲਪ ਕਰਦੇ ਨੇ, ਸੰਗਤ ਲਿਆਉਣ ਲਈ ਬੱਸਾਂ ਲਿਆਉਂਦੇ ਨੇ, 2-2 ਬੱਸਾਂ ਤਕਰੀਬਨ ਗੁਰਦੁਆਰਾ ਸਾਹਿਬਾਨ ਤੋਂ ਆਉਂਦੀਆਂ, ਦੂਰੋਂ ਵੀ ਵੱਧ ਵੀ ਆ ਜਾਂਦੀਆਂ। ਸੋ ਇਸ ਵਾਰ ਅਸੀਂ ਤਕਰੀਬਨ 10ਵਾਂ ਸਾਲ ਆਪਾਂ ਨੂੰ, ਤੇ 8ਵਾਂ ਨਗਰ ਕੀਰਤਨ ਜੋ ਆਪਾਂ ਕਰ ਰਹੇ ਹਾਂ। 2 ਆਪਾਂ ਨੂੰ ਕਰੋਨਾ ਵੇਲੇ ਕਰਨੇ ਪੈ ਗਏ। ਹਾਂਜੀ ਜੀ ਬਿਲਕੁਲ। ਜੋ ਰਿਸਪਾਂਸ ਆ ਭਾਜੀ ਉਹ ਦੇਖੋ, ਜਿਹੜੇ ਮਤਲਬ ਸਾਂਝੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਵਿੱਚ ਸੰਗਤ ਦਾ ਜਿਹੜਾ ਰਿਸਪਾਂਸ ਆ ਆਮ ਪ੍ਰੋਗਰਾਮਾਂ ਨਾਲੋਂ ਵੱਧ ਹੁੰਦਾ ਤੇ ਹੋਣਾ ਵੀ ਚਾਹੀਦਾ। ਇੱਥੇ ਥੋੜਾ ਜਿਹਾ ਆ ਵੀ ਇੱਕ ਜਿਹੜੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਹੋਮ ਟਾਊਨ 'ਚ ਨਗਰ ਕੀਰਤਨ ਹੁੰਦੇ ਨੇ ਉਹਨਾਂ ਨਾਲੋਂ ਇਹ ਹਰ ਇੱਕ ਸੰਗਤ ਦੇ ਜੀ ਨੇ, ਹਰੇਕ ਗੁਰਦੁਆਰਾ ਸਾਹਿਬ ਦੀ ਸੰਗਤ ਨੇ, ਵੈਦਰ ਫਰੀਮੌਂਟ ਦੀ ਵੀ ਹੋਵੇ, ਉਹਨਾਂ ਨੇ ਚੱਲ ਕੇ ਜਾਣਾ ਸੈਨ ਫਰਾਂਸਿਸਕੋ ਡਾਊਨਟਾਊਨ ਦੇ ਵਿੱਚ ਜਿੱਥੋਂ ਨਗਰ ਕੀਰਤਨ ਸ਼ੁਰੂ ਹੋਣਾ। ਸੋ ਈਵਨ ਦੋ ਇਹ ਉਹਨਾਂ ਲੌਜਿਸਟਿਕਲੀ ਸੌਖਾ ਨਹੀਂ ਹੁੰਦਾ, ਹਰ ਇੱਕ ਨੂੰ ਥੋੜਾ ਜਿਹਾ ਮਤਲਬ ਮੁਸ਼ੱਕਤ ਕਰਕੇ ਜਾਣਾ ਪੈਂਦਾ, ਪਰ ਫਿਰ ਵੀ ਵੱਡੀ ਗਿਣਤੀ ਦੇ ਵਿੱਚ ਪਹਿਲੇ ਸਾਲਾਂ ਤੋਂ ਲੈ ਕੇ ਜੋ ਸੰਗਤ ਆ ਉੱਥੇ ਜੁੜਦੀ ਆ। ਸੋ ਜਿਸ ਮੋਟਿਵ ਨੂੰ ਲੈ ਕੇ, ਜਿਸ ਸੁਨੇਹੇ ਨੂੰ ਦੇਣ ਕਰਕੇ ਇਹ ਨਗਰ ਕੀਰਤਨ ਸ਼ੁਰੂ ਹੋਇਆ ਸੀਗਾ, ਹਰੇਕ ਸਾਲ ਕੈਲੀਫੋਰਨੀਆ ਦੀ ਸੰਗਤ ਉੱਥੋਂ ਹਮੇਸ਼ਾ ਇਹ ਮਾਣ ਲੈ ਕੇ ਉੱਠਦੀ ਆ ਵੀ ਵਧੀਆ ਕੌਮੀ ਬੁਲਾਰੇ ਹਰੇਕ ਸਾਲ ਵੱਖਰੇ ਆ ਕੇ ਬੋਲਦੇ ਨੇ। ਤੇ ਇੱਕ ਵੱਖਰੀ ਜੋ ਲੀਹ ਆ ਉਹ ਨਗਰ ਕੀਰਤਨ ਪਾਉਣ ਦੇ ਵਿੱਚ ਜੀ ਕਾਮਯਾਬ ਹੋਇਆ, ਜੋ ਇਹ ਫਰੀडम ਰੈਲੀ ਦੇ ਰੂਪ ਕਰਦੇ ਆ ਆਪਾਂ ਫਿਨਿਸ਼। ਜੀ ਬਿਲਕੁਲ। ਸੋ ਸੰਦੀਪ ਸਿੰਘ ਜੀ, ਯੂਜਲੀ ਆਪਾਂ ਕਿੰਨੇ ਕੁ ਫਲੋਟ ਇਸ ਦੇ ਵਿੱਚ ਹੋਣਗੇ? ਇੱਕ ਤਾਂ ਗੁਰੂ ਮਹਾਰਾਜ ਦੀ ਜਿਹੜੀ ਸਵਾਰੀ ਆ ਉਹ ਮੋਹਰੇ ਹੋਣਾ ਹੀ ਆ, ਉਸ ਤੋਂ ਇਲਾਵਾ ਆਪਾਂ ਦੇਖਦੇ ਹਾਂ ਹੋਰ ਵੀ ਕਈ ਜਿਹੜੇ ਫਲੋਟ ਨਾਲ ਹੁੰਦੇ ਆ। ਹਾਂਜੀ ਵੀਰ ਜੀ, ਉਦੋਂ ਉੱਥੇ ਐਕਚੁਅਲੀ ਲਿਮਟਡ ਹੁੰਦੇ ਆ ਫਲੋਟ, ਸਿਟੀ ਵੱਲੋਂ ਤੁਹਾਨੂੰ ਅਪਰੂਵਲ ਲੈਣੀ ਪੈਂਦੀ ਹੈ ਉਹਨਾਂ ਤੋਂ। ਠੀਕ ਹੈ। ਸੋ ਇਸ ਵਾਰ ਸਾਡੇ ਕੋਲ 4 ਫਲੋਟ ਹੋਣਗੇ ਜੀ। ਇੱਕ ਤਾਂ ਗੱਤਕੇ ਵਾਲੇ ਸਿੰਘਾਂ ਦਾ ਉਹ ਫਲੋਟ ਹੋਊਗਾ, ਇੱਕ ਗੁਰੂ ਪਾਤਸ਼ਾਹ ਜੀ ਦੇ ਸਵਾਰੇ ਹੋਣਗੇ, ਉਹਨਾਂ ਦੀ ਪਾਲਕੀ ਵਾਲਾ ਫਲੋਟ ਹੋਣਾ। ਸੋ 2 ਫਲੋਟ ਸਾਡੇ ਜੋ ਸ਼ਹੀਦ ਸਿੰਘਾਂ ਦੇ ਹੁੰਦੇ ਨੇ, ਜੂਨ 84 ਦੇ ਜੋ ਸ਼ਹੀਦ ਨੇ, ਤੇ ਉਹਨਾਂ ਤੋਂ ਬਾਅਦ ਜਿਹੜੇ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਕੌਮੀ ਸ਼ਹੀਦ ਨੇ, ਉਹਨੇ 2 ਫਲੋਟ ਨੇ ਜਿਹੜੇ ਉਹਨਾਂ ਦੇ ਹੋਣਗੇ, ਜਿਨ੍ਹਾਂ ਚੋਂ ਦੋਨੋਂ ਫਲੋਟਾਂ ਦੇ ਵਿੱਚ ਹੀ ਬੱਚਿਆਂ ਦੀਆਂ ਜੋ ਵੱਖਰੀਆਂ ਖਾਲਸਾ ਸਕੂਲ ਦੀਆਂ ਟੀਮਾਂ ਨੇ ਉਹ ਕੀਰਤਨ ਕਰਨਗੀਆਂ। ਤੇ ਇੱਕ ਫਲੋਟ ਦੇ ਵਿੱਚ ਢਾਡੀ ਕਵੀਸ਼ਰੀ ਜਥਾ ਵੀ ਆ ਜੋ ਸਾਰੀ ਦਿਹਾੜੀ ਹਾਜ਼ਰੀ ਭਰੇਗਾ ਨਾਲ ਜੀ। ਸੋ ਟੋਟਲ 4 ਫਲੋਟ ਹੋਣਗੇ ਜੀ। ਜੀ ਬਿਲਕੁਲ, ਧੰਨਵਾਦ ਜੀ। ਤੇ ਆਪਣੇ ਨਾਲ ਇਸ ਟਾਈਮ ਤਜਿੰਦਰ ਸਿੰਘ ਦੋਸਾਂਝ ਜੀ ਉਹ ਜੁੜ ਚੁੱਕੇ ਨੇ, ਯੂਬਾ ਸਿਟੀ ਗੁਰੂ ਘਰ ਟ੍ਰਿਬਿਊਨ ਉਹਨਾਂ ਦੇ ਵੱਲੋਂ। ਦੋਸਾਂਝ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਜੀ ਸੋ ਆਪਾਂ ਨੂੰ ਪਤਾ ਹੈ ਵੀ ਹਰ ਸਾਲ ਹੀ ਜਦੋਂ ਜਾਂਦੇ ਆ ਤੇ ਤੁਹਾਡੇ ਵੱਲੋਂ ਵੀ ਉਧਰੋਂ ਬੱਸਾਂ ਲੈ ਕੇ ਆਇਆ ਜਾਂਦਾ ਹੈ, ਸੰਗਤ ਪਹੁੰਚਦੀ ਆ। ਸੋ ਇਸ ਵਾਰ ਕਿੰਨੀਆਂ ਬੱਸਾਂ, ਕਿੰਨੇ ਵਜੇ, ਜਾਂ ਇਦਾਂ ਦੇ ਜਿਹੜਾ ਵੀ ਲੌਜਿਸਟਿਕਸ ਆ ਜੇ ਤੁਸੀਂ ਉਹ ਸਾਂਝਾ ਕਰ ਲਿਓ। ਹਾਂਜੀ, 2 ਬੱਸਾਂ ਆ ਰਹੀਆਂ ਯੂਬਾ ਸਿਟੀ ਗੁਰੂ ਘਰ ਤੋਂ, ਤੇ 7:30 ਵਜੇ ਦਾ ਟਾਈਮ ਅਸੀਂ ਅਨਾਉਂਸ ਕੀਤਾ ਹੈ। ਪੂਰੇ 7:30 ਵਜੇ ਬੱਸਾਂ ਨੇ ਤੁਰ ਪੈਣਾ ਤੇ ਸੰਗਤਾਂ ਦੇ ਵਿੱਚ ਪੂਰਾ ਉਤਸ਼ਾਹ ਆ। ਤੇ ਮੈਨੂੰ ਲੱਗਦਾ ਵੀ 2 ਬੱਸਾਂ ਭਰ ਜਾਣੀਆਂ, ਜੇ ਵੱਧ ਗਏ ਤਾਂ ਆਪੋ ਆਪਣੇ ਗੱਡੀਆਂ ਵੀ ਲੈ ਕੇ ਤੁਰ ਪਵਾਂਗੇ। ਲੇਕਿਨ ਅੱਜ ਵੀ ਅਨਾਉਂਸਮੈਂਟ ਹੋਈ ਆ, ਪਹਿਲਾਂ ਵੀ ਅਨਾਉਂਸਮੈਂਟ ਕਰੀ ਜਾਂਦੇ ਆ, ਸੰਗਤ ਪੂਰੇ ਉਤਸ਼ਾਹ ਦੇ ਨਾਲ ਆ ਰਹੀ ਆ। 2 ਬੱਸਾਂ ਦਾ ਪ੍ਰਬੰਧ ਕੀਤਾ ਜੀ। ਸੋ ਇਹ 4 ਜੂਨ ਨੂੰ ਸਵੇਰੇ ਇੱਥੇ ਗੁਰਦੁਆਰਾ ਸਾਹਿਬ ਟ੍ਰਿਬਿਊਨ ਤੋਂ ਚੱਲਣੀਆਂ ਨੇ। ਹਾਂਜੀ, ਉੱਥੋਂ ਚੱਲਣੀਆਂ, ਬਿਲਕੁਲ ਉੱਥੋਂ। ਹਾਂਜੀ, ਫਰੰਟ ਤੋਂ ਪਿਛਲੇ ਸਾਲ ਵੀ ਉੱਥੋਂ ਚੱਲੀਆਂ ਸੀ, ਐਤਕੀ ਵੀ ਉੱਥੋਂ ਫਰੰਟ ਤੋਂ ਚੱਲਣੀ ਹੈ ਜੀ। ਸੋ ਆਪਾਂ ਦੇਖ ਰਹੇ ਹਾਂ ਸਾਰੇ ਜਣੇ ਆਪਣੇ ਨਾਲ ਜੁੜੇ ਹੋਏ ਆ, ਵੀ ਆਪਾਂ ਦੇਖ ਰਹੇ ਹਾਂ ਵੀ ਹੁਣ
ਲਗਾਤਾਰ ਭਾਰਤ ਵਿੱਚ ਜਿਹੜਾ ਧੱਕਾ ਹੈ ਉਹ ਰੁਕਣ ਦਾ ਨਾਮ ਤਾਂ ਜਿਹੜਾ ਉਹ ਨਹੀਂ ਲੈ ਰਿਹਾ। ਹੁਣ ਕਈ ਕੁਝ ਹੋਇਆ, ਉਸ ਦੇ ਵਿਚਾਲੇ ਫਾਰਮਰ ਪ੍ਰੋਟੈਸਟ ਵੀ ਸੀਗੇ, ਕਿੰਨੇ ਆਪਣੇ ਫਾਰਮਰ ਜਿਹੜੇ ਆ ਉਹ ਚੜ੍ਹਾਈ ਕਰ ਗਏ। ਹੁਣ ਆਪਾਂ ਰੀਸੈਂਟਲੀ ਦੇਖਿਆ ਅੰਮ੍ਰਿਤਪਾਲ ਸਿੰਘ ਦੇ ਨਾਲ ਸੰਬੰਧਿਤ ਕਿੱਦਾਂ ਦਾ ਵਰਤਾਰਾ ਜਿਹੜਾ ਉੱਥੇ ਇਹ ਵਾਪਰਿਆ। ਸੋ ਨੌਜਵਾਨਾਂ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਵੀ ਕਾਫੀ ਉਤਸ਼ਾਹ ਹੈ। ਹਾਂਜੀ, ਨੌਜਵਾਨਾਂ ਦਾ ਉਤਸ਼ਾਹ ਹੈ, ਲੇਕਿਨ ਹੁਣ ਆਪਾਂ ਸਾਰੇ NRI ਭਰਾ ਜਿਹੜੇ ਆ, ਜੰਗਮੈਨ ਵੀ ਆ, ਆਪਾਂ ਤੇ ਇਹਨਾਂ ਕੰਟਰੀਆਂ 'ਚ ਆ, ਆਪਾਂ ਤਾਂ ਉਸ ਸੰਬੰਧ ਦੇ ਵਿੱਚ ਮੁਜ਼ਾਹਰਾ ਕਰਕੇ ਜਾਂ ਇੱਥੋਂ ਕੋਈ ਨਾ ਕੋਈ ਮੈਮੋਰੈਂਡਮ ਭੇਜ ਕੇ ਹੀ ਆਪਣਾ ਇਤਰਾਜ਼, ਆਪਣਾ ਰੋਜ਼ਗਾਰ ਕਰ ਸਕਦੇ ਆ। ਲੇਕਿਨ ਜੇ ਉੱਥੇ ਕੋਈ ਬੋਲਦਾ ਤਾਂ ਮਤਲਬ ਗੌਰਮੈਂਟ ਆ ਚੱਕ ਕੇ, ਚਾਹੇ ਲੋਕਲ ਲੈਵਲ ਹੈ ਚਾਹੇ ਸੈਂਟਰ ਹੈ, ਚੱਕ ਕੇ ਅੰਦਰ ਦੇਈ ਜਾਂਦੇ ਆ। ਇਹਦਾ ਐਂਡ ਤਾਂ ਇਹੀ ਹੋਣਾ, ਜਦ ਤਾਈਂ ਕੋਈ ਚੇਂਜਸ ਨਹੀਂ ਆਉਂਦੀ ਗਵਰਨਮੈਂਟ ਸਿਸਟਮ ਦੇ ਵਿੱਚ, ਉਹਨਾਂ ਚਿਰ ਤਾਂ ਸਿੱਖਾਂ ਨਾਲ ਇਹੀ ਹਾਲ ਹੋਣਾ। ਇਹਦਾ ਆਪਾਂ ਨੂੰ ਆਪਣੀ ਪਹਿਚਾਣ ਆਪ ਕਰਨੀ ਪੈਣੀ ਆ ਤਾਂ ਕਿ ਉੱਥੇ ਕੋਈ ਵਧੀਆ ਚੇਂਜ ਲਿਆਂਦੀ ਜਾਵੇ। ਜੀ ਜੀ ਬਿਲਕੁਲ। ਸੋ ਥੈਂਕ ਯੂ ਤੇਜਿੰਦਰ ਜੀ, ਇਹ ਜਾਣਕਾਰੀ ਜਿਹੜੀ ਉਹ ਸ਼ੇਅਰ ਕਰਨ ਦੇ ਲਈ। ਸੋ ਇੱਕ ਵਾਰੀ ਫਿਰ ਥੈਂਕ ਯੂ ਭਾਜੀ, ਉੱਥੇ ਮਿਲਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ ਜਿੱਦਾਂ ਦੱਸਿਆ ਯੂਨੀਵਰਸਿਟੀ ਦੀ ਆਪਾਂ ਫਿਰ ਇੱਕ ਵਾਰੀ ਸ਼ੇਅਰ ਕਰਦੇ ਜਾਈਏ। ਇਹ 7:30 ਵਜੇ 4 ਤਰੀਕ ਨੂੰ ਉੱਥੇ ਆ। ਸੋ ਜਿਹੜੀਆਂ ਸੰਗਤਾਂ ਯੂਨੀਵਰਸਿਟੀ ਦੇ ਵਿੱਚ ਇਸ ਟਾਈਮ ਸੁਣ ਰਹੀਆਂ ਆ ਤਾਂ 7:30 ਉਹ 7:30 ਵਜੇ ਟਾਈਮ ਆ। ਨਾਮ ਪਹਿਲਾਂ ਲਿਖਾ ਲਓ ਤਾਂ ਜੋ ਪ੍ਰਬੰਧਕਾਂ ਨੂੰ ਵੀ ਜਿਹੜਾ ਉਹ ਸੌਖਾ ਰਹਿੰਦਾ ਹੈ, ਪਤਾ ਜਿਹੜਾ ਉਸ ਦੇ ਵਿੱਚ ਰਹਿੰਦਾ ਆ। ਤੇ ਆਪਣੇ ਨਾਲ ਇਸ ਟਾਈਮ ਜਸਵਿੰਦਰ ਸਿੰਘ ਜੰਡੀ ਜੀ ਉਹ ਵੀ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ ਜਸਵਿੰਦਰ ਸਿੰਘ ਜੰਡੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਕਰਨ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ ਜਿਹੜਾ ਟਾਕ ਸ਼ੋ ਕਰਦੇ ਆ। ਤੇ ਅਸੀਂ ਬੇਨਤੀ ਕਰਦੇ ਆ ਆਪਣੇ ਸੰਗਤ ਨੂੰ, ਕੈਲੀਫੋਰਨੀਆ 'ਚ ਸਾਰੇ ਤਕਰੀਬਨ ਫਰਿਜ਼ਨੋ, ਤੁਹਾਡੇ ਜੂਬਾ ਸਿਟੀ ਵੱਲ ਤੇ ਬੇ ਏਰੀਏ ਦੀ ਸੰਗਤ ਨੂੰ 4 ਤਰੀਕ ਨੂੰ ਜ਼ਰੂਰ ਉੱਥੇ ਸੈਨ ਫਰਾਂਸਿਸਕੋ ਵਿਖੇ ਪਹੁੰਚੋ। ਨਗਰ ਕੀਰਤਨ ਲਈ ਬੱਸਾਂ ਜਿਹੜੀਆਂ ਆ ਤਕਰੀਬਨ ਗੁਰਦੁਆਰਿਆਂ ਵਿੱਚੋਂ ਚੱਲਣੀਆਂ ਆ ਤੇ ਆਪਣੇ ਆਪਣੇ ਗੁਰੂ ਘਰਾਂ ਨੂੰ ਸੰਪਰਕ ਕਰਕੇ ਤੇ ਬੱਸਾਂ ਦੇ ਵਿੱਚ ਜਿਹੜੇ ਆਉਣਾ ਚਾਹੁੰਦੇ ਆ ਜਾਂ ਆਪਣੀਆਂ ਕਾਰਾਂ 'ਚ ਆਉਣਾ ਤਾਂ ਵੀ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਫਰੀਮੌਂਟ ਤੋਂ ਵੀ ਅਸੀਂ 4 ਬੱਸਾਂ ਦਾ ਅਰੇਂਜ ਕੀਤਾ ਹੋਇਆ ਹੈਗਾ ਗੁਰਦੁਆਰਾ ਸਾਹਿਬ ਫਰੀਮੌਂਟ। ਜੀ ਜੀ ਹਾਂਜੀ, ਠੀਕ ਹੈ। ਤੇ ਅਸੀਂ ਤਾਂ ਇਹ ਬੇਨਤੀ ਕਰਾਂਗੇ ਕਿ ਸ਼ਹੀਦਾਂ ਨੂੰ ਜੇ ਯਾਦ ਕਰਨਾ ਤਾਂ ਜ਼ਰੂਰ ਉੱਥੇ ਆਓ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ ਇਹ 7ਵਾਂ ਨਗਰ ਕੀਰਤਨ ਹੋਣ ਜਾ ਰਿਹਾ ਹੈਗਾ ਜੀ। ਤੇ ਹਰੇਕ ਸਾਲ ਦੀ ਤਰ੍ਹਾਂ ਅਸੀਂ ਜਿਹੜੇ ਵਲੰਟੀਅਰ ਆ ਜਾਂ ਮਤਲਬ ਸੇਵਾਦਾਰ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹ ਰਾਤ ਦਿਨ ਇੱਕ ਕਰ ਰਹੇ ਆ। ਕੱਲ ਵੀ ਮੈਂ 2 ਦਿਨ ਹੋ ਗਏ ਆ, ਫਲੋਟ ਦੀ ਤਿਆਰੀ ਹੋ ਰਹੀ ਸੀਗੀ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ। ਜੀ ਜੀ ਜੀ। ਨੌਜਵਾਨ ਲੱਗੇ ਹੋਏ ਆ ਜਿਹੜੇ ਹਮੇਸ਼ਾ ਹੀ ਆ ਕੇ ਉਹ ਸਾਰੇ ਤਰ੍ਹਾਂ ਦੀ ਸੇਵਾ ਕਰਦੇ ਆ ਤੇ ਫਲੋਟ ਤਿਆਰ ਹੋ ਗਏ ਸੀਗੇ ਤੇ ਉਹਨਾਂ ਦੀ ਜਿਹੜੀ ਡੈਕੋਰੇਸ਼ਨ ਆ ਉਹਦੇ ਵਾਸਤੇ ਅੱਜ ਸੈਨ ਫਰਾਂਸਿਸਕੋ ਲੈ ਜਾਣਾ ਉਹਨਾਂ ਨੇ ਜਿਹੜੇ ਫਲੋਟ ਆ ਤੇ ਬਾਕੀ ਦੀ ਤਿਆਰੀ ਜਿਹੜੀ ਆ ਉੱਥੇ ਸੈਨ ਫਰਾਂਸਿਸਕੋ ਕਰਨਗੇ ਨੌਜਵਾਨ ਜਿਹੜੇ। ਜੀ ਠੀਕ ਹੈ ਜੀ, ਹਾਂਜੀ ਥੈਂਕ ਯੂ ਜੀ। ਤੇ ਤੁਹਾਡਾ ਰੇਡੀਓ ਦਾ ਪੰਜਾਬੀ ਰੇਡੀਓ USA ਦਾ ਬਹੁਤ ਧੰਨਵਾਦ ਆ ਜੀ। ਤੁਸੀਂ ਹਮੇਸ਼ਾ ਹੀ ਜਿੱਥੇ ਵੀ ਕੋਈ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਜਾਂ ਕਿਤੇ ਵੀ ਕੌਮ ਦੀ ਗੱਲ ਹੁੰਦੀ ਆ ਤੁਸੀਂ ਹਮੇਸ਼ਾ ਵੱਧ ਚੜ੍ਹ ਕੇ ਉਹਦੇ ਵਿੱਚ ਸਾਥ ਦਿੰਦੇ ਆ ਤੇ ਸੰਗਤ ਤਾਈਂ ਪਹੁੰਚਾਉਂਦੇ ਆ। ਹਰ ਆਵਾਜ਼ ਜਿਹੜੀ ਸੰਗਤ ਤਾਈਂ ਪਹੁੰਚਾਉਂਦੇ ਆ। ਤੁਹਾਡਾ ਰਾਜਕਰਨ ਸਾਰੇ ਸਟਾਫ ਦਾ ਜੀ, ਪੰਜਾਬੀ ਰੇਡੀਓ USA ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਧੰਨਵਾਦ। ਮਿਹਰਬਾਨੀ ਜਸਵਿੰਦਰ ਸਿੰਘ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਦਾਂ ਦੱਸਿਆ ਯੂਨੀਵਰਸਿਟੀ ਤੋਂ 2, ਫਰੀਮੌਂਟ ਤੋਂ 4, ਬਾਕੀ ਬਾਟ ਦੇ ਜ਼ਰੀਏ ਕੋਈ ਆ ਰਿਹਾ ਆ ਤੇ ਜਾਂ ਫਿਰ ਕੋਈ ਆਪ ਆਪਣੀ ਗੱਡੀ ਦੇ ਉੱਤੇ ਆ ਰਿਹਾ ਆ ਤਾਂ ਉਹ ਆ ਵੀ ਹੁਣ ਐਤਵਾਰ ਨੂੰ ਬੰਦਾ ਸੈਟਰਡੇ ਨੂੰ ਉੱਥੇ ਜੇ ਕਿਸੇ ਦੇ ਬੇ ਏਰੀਏ 'ਚ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਰਹਿੰਦੇ ਆ ਹਾਂ ਤਾਂ ਉੱਥੇ ਜਾ ਸਕਦੇ। ਜੇ ਕੋਈ ਕਿਸੇ ਨੇ ਦੂਰੋਂ ਨੇੜਿਓਂ ਆਉਣਾ ਤਾਂ ਫਿਰ ਇਕੱਠੇ ਹੋ ਕੇ ਸਾਰੇ ਜਾਣੇ ਜ਼ਰੂਰ ਉੱਥੇ ਜਿਹੜਾ ਤੁਸੀਂ ਪਹੁੰਚ ਸਕਦੇ ਆ। ਤੇ ਆਪਾਂ ਕਸ਼ਮੀਰ ਸ਼ਾਹੀ ਜੀ ਤੇ ਦਵਿੰਦਰ ਜੀ ਜੇ ਤੁਸੀਂ ਦੱਸੋ ਸਾਡੇ ਨਾਲ ਸ਼ੇਅਰ ਕਰੋ ਵੀ ਇਸ ਵਾਰ ਜਿਹੜੇ ਪੰਥਕ ਬੁਲਾਰੇ ਆ ਉਹ ਕੌਣ ਇਸ ਫਰੀडम ਰੈਲੀ ਦੇ ਵਿੱਚ ਪਹੁੰਚ ਰਿਹਾ ਹੈਗਾ ਨਗਰ ਕੀਰਤਨ ਦੇ ਵਿੱਚ। ਦਵਿੰਦਰ ਭਾਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਹਿਲਾਂ ਤਾਂ ਮੈਂ ਤੁਹਾਡਾ ਰਾਜਕਾਰਨ ਕੀਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ ਵੀ ਜਿਹੜੇ ਇਸ ਟਾਈਮ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਇਹ ਜੋ ਹਫ਼ਤਾ ਚੱਲ ਰਿਹਾ ਹੈ, ਸਾਨੂੰ ਜਦੋਂ ਵੀ ਇਹ ਜੂਨ ਦਾ ਮਹੀਨਾ ਆਰੰਭ ਹੁੰਦਾ ਨਾ ਤੇ ਉਹ ਅਕਾਲ ਤਖ਼ਤ ਸਾਹਿਬ, ਉਹ ਹਰਿਮੰਦਰ ਸਾਹਿਬ ਦਾ ਉਹ ਖੰਡਰ ਜ਼ਰੂਰ ਸਿੱਖਾਂ ਦੇ ਮਨਾਂ ਦੇ ਵਿੱਚ ਉਜਾਗਰ ਹੁੰਦਾ ਹੈ ਕਿ ਇੱਕ ਵਕਤ ਇਹੋ ਜਿਹਾ ਆਇਆ ਕਿ ਕਿਸੇ ਦੇਸ਼ ਦੀ ਸਰਕਾਰ ਨੇ, ਕਿਸੇ ਦੇਸ਼ ਦੀ ਆਪਣੀ ਹੀ ਫੌਜ ਨੇ ਆਪਣੇ ਹੀ ਧਾਰਮਿਕ ਸਥਾਨਾਂ ਤੇ ਹਮਲਾਵਰ ਹੋ ਕੇ ਜਿੱਥੇ ਅਣਗਿਣਤ ਸ਼ਹੀਦ ਸਿੰਘ ਸਿੰਘਣੀਆਂ ਤੇ ਇਹ ਹਾਲਾਤਾਂ ਨੂੰ ਮੰਦੇ ਨਜ਼ਰ ਰੱਖਦਿਆਂ ਹੋਇਆਂ ਅੱਜ ਕੌਮ ਦੇ ਵਿੱਚੋਂ ਇਹ ਜਿਹੜੀ ਚੀਜ਼ ਆ ਮਿਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਖਾਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹਾਦਤ ਦੇ ਦਿਹਾੜੇ ਨੂੰ ਵੀ ਕਿ ਇਸ ਦੇ ਨਾਲ ਜੋੜਨ ਤੋਂ ਰੋਕਿਆ ਜਾ ਰਿਹਾ ਹੈ। ਇਸ ਵਾਰ ਜੋ ਨਗਰ ਕੀਰਤਨ ਹੈ, ਜਦੋਂ ਉੱਥੋਂ ਸੈਕੰਡ ਸਟਰੀਟ ਤੋਂ ਅਸੀਂ ਸ਼ੁਰੂ ਹੋ ਕੇ ਤਕਰੀਬਨ 11:30-12 ਵਜੇ ਤੁਰਾਂਗੇ, 1 ਵਜੇ ਦੇ ਕਰੀਬ ਜਦੋਂ ਇੱਥੇ ਸਿਵਿਕ ਸੈਂਟਰ ਦੇ ਵਿੱਚ ਪਹੁੰਚਾਂਗੇ, ਉੱਥੇ ਜਿਹੜੇ ਸਾਡੇ ਖਾਸ ਕਰਕੇ ਪੰਥਕ ਬੁਲਾਰੇ ਜਿਹੜੇ ਇਸ ਟਾਈਮ ਪਹੁੰਚ ਰਹੇ ਹਨ, ਉਹਨਾਂ ਦੇ ਵਿੱਚ UK ਤੋਂ ਸਰਦਾਰ ਸ਼ਮਸ਼ੇਰ ਸਿੰਘ ਜੀ, ਉਹਨਾਂ ਦੇ ਨਾਲ ਹਾਂਜੀ ਆਪਣੇ ਤੁਹਾਨੂੰ ਸਾਰਿਆਂ ਨੂੰ ਜਾਣਦੇ ਹੋਵੋ ਕਿ ਵੀ ਰਾਜੀਵ ਗਾਂਧੀ ਦੇ ਉੱਤੇ ਅਟੈਕ ਕੀਤਾ ਸੀ ਸਰਦਾਰ ਕਰਮਜੀਤ ਸਿੰਘ ਸੁਨਾਮ ਹੁਣਾਂ ਨੇ, ਬੜਾ ਵੱਡਾ ਜਦੋਜਹਿਦ ਕੀਤਾ ਔਰ ਲੰਮੀ ਤਕਰੀਬਨ 14 ਕੁ ਸਾਲ ਦੇ ਕਰੀਬ ਉਹਨਾਂ ਨੇ ਜੇਲ੍ਹ ਕੱਟੀ। ਉਹ ਵਿਸ਼ੇਸ਼ ਤੌਰ ਤੇ ਚੇਚੇ ਤੌਰ ਤੇ ਇਸ ਨਗਰ ਦੇ ਕੀਰਤਨ ਦੇ ਵਿੱਚ ਸੰਗਤਾਂ ਦੇ ਰੂਬਰੂ ਹੋਣਗੇ। ਇਹਨਾਂ ਤੋਂ ਇਲਾਵਾ ਨਿਊਯਾਰਕ ਤੋਂ ਸਰਦਾਰ ਗੁਰਿੰਦਰ ਸਿੰਘ ਜੀ ਮਾਨਾ, ਡਾਕਟਰ ਅਮਰਜੀਤ ਸਿੰਘ ਜੀ ਵਾਸ਼ਿੰਗਟਨ DC ਤੋਂ, ਤੇ ਨਾਲ ਹੀ ਮੈਂ ਬੇਨਤੀ ਕਰਾਂ ਕਿ ਸ਼ਹੀਦ ਪਰਿਵਾਰਾਂ ਵੱਲੋਂ ਭਾਈ ਸਤਨਾਮ ਸਿੰਘ ਜੀ ਸ਼ੀਨਾ ਦੀ ਧਰਮ ਪਤਨੀ ਬੀਬੀ ਜਸਮੀਤ ਕੌਰ ਉਹ ਵੀ ਪਹੁੰਚੇ ਹਨ, ਉਹ ਵੀ ਸੰਗਤਾਂ ਦੇ ਰੂਬਰੂ ਹੋਣਗੇ। ਇਹਨਾਂ ਤੋਂ ਇਲਾਵਾ ਨਾਲ ਹੀ ਇੱਕ ਸਾਡੀ ਸਿੱਖ ਕੌਮ ਦੀ ਬੜੀ ਪੰਥਕ ਆਵਾਜ਼ ਸੀ, ਕਵੀਸ਼ਰੀ ਜਥਾ, ਜਿਨ੍ਹਾਂ ਨੇ 1984 ਤੋਂ ਬਾਅਦ ਪੰਥਕ ਸਟੇਜਾਂ ਦੇ ਉੱਤੇ ਭਾਈ ਨਿਰਮਲ ਸਿੰਘ ਜੀ ਚੋਲਾ ਸਾਹਿਬ, ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਸੀ, ਉਹਨਾਂ ਦੇ ਲੜਕੇ ਭਾਈ ਬਲਕਾਰ ਸਿੰਘ ਜੀ ਚੋਲਾ ਸਾਹਿਬ, ਉਹ ਆਪਣਾ ਜਥਾ ਲੈ ਕੇ ਪਹੁੰਚੇ ਹਨ। ਉਹ ਵੀ ਆਪ ਜੀ ਦੇ ਨਾਲ ਜੋ ਸੰਗਤਾਂ ਦੇ ਨਾਲ ਉੱਥੇ ਜਿੱਥੇ ਵਿਚਾਰਾਂ ਦੀ ਜਾਂ ਸਾਂਝ ਪਾਉਣਗੇ, ਉੱਥੇ ਉਸ ਇਤਿਹਾਸ ਨੂੰ ਵੀ ਸੰਗਤਾਂ ਦੇ ਸਾਹਮਣੇ ਰੱਖਣਗੇ। ਸੋ ਸੰਗਤ ਦੇ ਚਰਨਾਂ ਦੇ ਵਿੱਚ ਜਾਂ ਜਿੰਨੇ ਵੀ ਇਹ ਸਰੋਤੇ ਸੁਣ ਰਹੇ ਹਨ, ਉਹਨਾਂ ਦੇ ਚਰਨਾਂ 'ਚ ਅਸੀਂ ਇਹ ਪ੍ਰਜੋਰ ਬੇਨਤੀ ਕਰਦੇ ਹਾਂ ਕਿ ਆਪੋ ਆਪਣੇ ਸਾਧਨਾ ਰਾਹੀਂ ਜਾਂ ਗੁਰਦੁਆਰਾ ਸਾਹਿਬ ਤੋਂ ਜੋ ਬੱਸਾਂ ਚੱਲੀਆਂ ਉਹਨਾਂ ਦੁਆਰਾ ਜਾਂ ਅਕਸਰ ਇਹ ਸਾਡਾ ਆਪਣਾ ਇੱਕ ਨਿੱਜੀ ਫਰਜ਼ ਸਮਝ ਕੇ ਇਸ ਸ਼ਹੀਦੀ ਸਮਾਗਮ ਦੇ ਵਿੱਚ, ਇਸ ਨਗਰ ਕੀਰਤਨ ਦੇ ਵਿੱਚ ਜ਼ਰੂਰ ਸ਼ਾਮਲ ਹੋਣ ਦਾ ਯਤਨ ਕਰਿਓ। ਜੀ ਬਿਲਕੁਲ। ਸੋ 10 ਵਜੇ ਜਿਹੜੀ ਆ ਨਗਰ ਕੀਰਤਨ ਰੈਲੀ ਦੀ ਆਰੰਭਤਾ ਹੋਣੀ ਆ। ਸੋ ਸਮੇਂ ਸਿਰ ਜਿਹੜੇ ਉਹ ਨਿਕਲੋ, ਜਿੱਥੇ ਗੁਰੂ ਘਰਾਂ ਤੋਂ ਬੱਸਾਂ ਆ ਰਹੀਆਂ, ਚਾਹੇ ਉਹ ਫਰੈਸਡੋ ਆ, ਯੂਬਾ ਸਿਟੀ ਆ। ਸੋ ਜੇ ਕਿਸੇ ਨੇ ਉਦਣ ਆਪ ਹੀ ਡਰਾਈਵ ਕਰਕੇ ਆਉਣਾ ਆ ਤਾਂ ਉਹ ਜ਼ਰੂਰ ਜਿਹੜਾ ਉਹ ਧਿਆਨ ਰੱਖੋ। ਤੇ ਆਪਣੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਕਰਨਜੀਤ ਸਿੰਘ ਤੇ ਪ੍ਰਵੀਨ ਸ਼ਰਮਾ ਜੀ। ਤੇ ਮੈਂ ਵੀ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਸਰੋਤੇ ਆ, ਸਾਰੇ ਜਿੰਨੇ ਵੀ ਸੁਣ ਰਹੇ ਹੈਗੇ, ਜਿੰਨੀਆਂ ਸੰਗਤਾਂ ਸੁਣ ਰਹੀਆਂ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਸ ਨਗਰ ਕੀਰਤਨ ਦੇ ਵਿੱਚ ਜਾਣਾ ਕਿਉਂ ਜ਼ਰੂਰੀ ਆ। ਸਿੱਖਾਂ ਦੇ ਨਾਲ ਐਡਾ ਧੱਕਾ ਹੋਇਆ ਹੋਵੇ ਤੇ ਅਸੀਂ ਇਹ ਸੋਚੀਏ ਵੀ ਲੈ ਯਾਰ ਕਿਤੇ $20 ਸਾਨੂੰ ਪਾਰਕਿੰਗ ਨਾ ਦੇਣੀ ਪੈ ਜਾਏ, ਬੜੀ ਇਹ ਮਾੜੀ ਗੱਲ ਆ। ਜਿੰਨੇ ਵੀ ਵੱਧ ਤੋਂ ਵੱਧ ਜਾ ਸਕਦੇ ਆ, ਕੋਈ ਨਹੀਂ, ਬਹੁਤ ਪੈਸੇ ਬਣਾਏ ਆ ਸਿੱਖਾਂ ਨੇ ਆ ਕੇ। 90% ਸਿੱਖ ਅਮਰੀਕਾ 'ਚ ਇਸ ਵੇਲੇ ਪੋਲੀਟੀਕਲ ਅਸਾਈਲਮ ਲੈ ਕੇ ਵੱਸਦੇ ਆ। ਬਹੁਤ ਸਾਰੇ ਮੈਜੋਰਿਟੀ 'ਚ ਉੱਥੇ ਜਾਂਦੇ ਆ ਜਿਨ੍ਹਾਂ ਨੂੰ ਡਰਦਾ, ਪਰ ਬਹੁਤ ਕਿਰਤਗਣ ਵੀ ਹੈਗੇ ਆ ਜਦੋਂ ਪੋਲੀਟੀਕਲ ਅਸਾਈਲਮ ਲੈ ਕੇ ਫਿਰ ਨਾਂ ਨਹੀਂ ਦਿੰਦੇ ਹੈਗੇ। ਸੋ ਬੇਨਤੀ ਜ਼ਰੂਰ ਆ ਵੀ ਭਾਈ, ਜਿਨ੍ਹਾਂ ਸ਼ਹੀਦਾਂ ਦੇ ਖੂਨ ਬਦਲੇ ਤੁਸੀਂ ਇੱਥੇ ਤੁਹਾਨੂੰ ਪੋਲੀਟੀਕਲ ਅਸਾਈਲਮ ਮਿਲੇ ਆ, ਪਰਿਵਾਰਾਂ ਸਮੇਤ ਪਹੁੰਚੋ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ। ਇਹ ਬਹੁਤ ਔਖਾ ਕੰਮ ਹੁੰਦਾ। ਬਾਕੀ ਤਾਂ ਤੁਹਾਨੂੰ ਪਤਾ ਵੀ ਨਗਰ ਕੀਰਤਨ ਸਾਰੀ ਜਗ੍ਹਾ ਤੇ ਹੁੰਦੇ ਹੈਗੇ ਆ, ਪਰ ਸ਼ਹੀਦਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਇਹੀ ਹੁੰਦਾ ਸੈਨ ਫਰਾਂਸਿਸਕੋ ਦੇ ਵਿੱਚ। ਤੇ ਜਿੰਨੇ ਵੀ ਗੁਰੂ ਘਰ ਆ ਉਹਨਾਂ ਨੂੰ ਵੀ ਸਾਥ ਦੇਣਾ ਚਾਹੀਦਾ, ਆਮ ਜੋ ਸੰਗਤਾਂ ਆ ਉਹਨਾਂ ਨੂੰ ਵੀ ਸਾਥ ਦੇਣਾ ਚਾਹੀਦਾ, ਤੇ ਉੱਥੇ ਵਲੰਟੀਅਰ ਵੀ ਜਿੰਨੇ ਕਰ ਸਕਦੇ ਹੈਗੇ ਆ। ਸਾਰਿਆਂ ਨੂੰ ਬੇਨਤੀ ਆ ਵੀ ਉੱਥੇ ਪਹੁੰਚੋ। ਤੇ ਜੋ ਦੂਰ ਦੁਰਾਡੇ ਬੈਠੇ ਆ, ਮੰਨ ਲਓ ਨਿਊਯਾਰਕ ਜਾਂ ਹੋਰ ਸਟੇਟਾਂ ਜਿਹੜੇ ਨਹੀਂ ਪਹੁੰਚ ਸਕੂਗੇ, ਆਪਾਂ ਕੋਸ਼ਿਸ਼ ਕਰਾਂਗੇ ਪੰਜਾਬੀ ਰੇਡੀਓ USA ਦੇ ਉੱਤੇ ਪੂਰਾ ਲਾਈਵ ਜਿਹੜਾ ਆ ਨਗਰ ਕੀਰਤਨ ਦਾ ਤੁਹਾਨੂੰ ਉਹ ਦਿਖਾਇਆ ਵੀ ਜਾ ਸਕੇ ਤੇ ਸੁਣਾਇਆ ਵੀ ਜਾ ਸਕੇ। ਜੀ ਬਿਲਕੁਲ। ਸੋ ਇਹ ਗੱਲ ਜਿਹੜੀ ਬਿਲਕੁਲ ਇੰਪੋਰਟੈਂਟ ਤੁਸੀਂ ਹਰਜੋਤ ਸਿੰਘ ਜੀ ਜਿਹੜੀ ਉਹ ਆਖੀ ਆ ਵੀ
ਆਪਾਂ ਬੇਸ਼ੁਕਰੇ ਨਾ ਹੋਈਏ। ਸਿੱਖ ਕੌਮ ਇਦਾਂ ਦੀ ਨਹੀਂ ਆ, ਬੇਸ਼ੁਕਰਿਆਂ ਦੀ ਕੌਮ ਨਹੀਂ ਆ, ਸਗੋਂ ਵੱਧ ਚੜ ਕੇ ਹਿੱਸਾ ਪਾਉਣ ਵਾਲਿਆਂ ਬਿਲਕੁਲ। ਚੋਂ ਆ, ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਇੱਥੇ ਆ। ਉਹਨਾਂ ਨੂੰ ਯਾਦ ਕਰਨਾ ਆਪਣਾ ਇਹ ਇਖਲਾਕੀ ਫਰਜ਼ ਬਣਦਾ ਆ। ਉਹਨਾਂ ਦੇ ਕਰਕੇ ਆਪਾਂ ਇੱਥੇ ਹੈਗੇ ਆ। ਸੋ ਉਹਨਾਂ ਨੂੰ ਯਾਦ ਕਰਨਾ, ਇਕੱਲਾ ਇਹੀ ਨਹੀਂ ਵੀ ਆਪਾਂ ਇੱਥੇ ਆ, ਵੈਸੇ ਹੀ ਕੌਮ ਦੇ ਉੱਤੇ ਹਾਂ ਜਿਹੜਾ ਬਿਲਕੁਲ, ਇਹ ਜੇ ਅਸੀਂ ਉੱਥੇ ਵੀ ਹੁੰਦੇ ਤਾਂ ਵੀ ਆਪਾਂ ਯਾਦ ਤਾਂ ਵੀ ਆਪਾਂ ਜਿਹੜਾ ਉਹ ਯਾਦ ਕਰਨਾ ਹੈ। ਸੋ ਹੂੰ। ਇਹ ਜ਼ਰੂਰ ਤੁਸੀਂ ਦੇਖਿਆ ਹੋਣਾ ਰਾਜਕਵੀਰ ਸਿੰਘ ਜੀ, 2 ਦਿਨ ਪਹਿਲਾਂ ਜਿਹੜਾ ਕਾਤਲ ਪਰਿਵਾਰ ਆ ਸਿੱਖਾਂ ਦਾ, ਉਹਨਾਂ ਦਾ ਰਾਹੁਲ ਗਾਂਧੀ ਇੱਥੇ ਆਇਆ ਹੋਇਆ ਸੀ, ਤੇ ਉੱਥੇ ਪੱਗਾਂ ਵਾਲੇ ਵੀ ਸੈਨ ਫਰਾਂਸਿਸਕੋ ਵੀ ਪਹੁੰਚੇ ਹੋ ਸੀ, ਸੈਂਟਾ ਕਰੂਜ਼ ਯੂਸੀ ਤੇ ਸਟੈਨਫੋਰਡ ਵੀ, ਹੁਣ ਨਿਊਯਾਰਕ 'ਚ ਵੀ ਹੁਣ ਕਰਨਾ। ਸੋ ਆਪਾਂ ਇੰਨੇ ਨਾ ਸ਼ੁਕਰੇ ਨਾ ਬਣੀਏ। ਆਪਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਦਰਬਾਰ ਸਾਹਿਬ ਦੇ ਅਟੈਕ, ਅਕਾਲ ਤਖਤ ਸਾਹਿਬ ਤੇ ਅਟੈਕ, ਸਿੱਖਾਂ ਨੂੰ ਤਾਂ ਦੁੱਖ ਹੀ ਆ। ਮੈਂ ਬਹੁਤ ਸਾਰੇ ਆਪਣੇ ਹਿੰਦੂ ਮੁਸਲਮਾਨ ਭਰਾ ਵੀ ਦੇਖੇ ਆ, ਉਹ ਵੀ ਰੋਂਦੇ ਸੀ, ਇਹ ਬਹੁਤ ਮਾੜਾ ਕੰਮ ਹੋਇਆ ਹੈਗਾ। ਠੀਕ ਆ ਵੀ ਨਹੀਂ ਵੀ ਐਗਰੀ ਕਰਦੇ, ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆਪਾਂ ਪਰਿਵਾਰਾਂ ਸਮੇਤ ਜਾਈਏ, ਖਾਸ ਕਰਕੇ ਜਿਹੜੇ ਟਰੱਕਰ ਵੀਰ ਆ, ਕਿਉਂਕਿ ਅੱਜ ਕੱਲ੍ਹ ਕੰਮ ਸਲੋ ਆ ਵੀ ਹੈਗੇ ਆ। ਜੇ ਘਰ ਦੇ ਵਿੱਚ ਹੈਗੇ ਵੀਕਐਂਡ ਤੇ ਜ਼ਰੂਰ ਆਪਣੇ ਪਰਿਵਾਰਾਂ ਨੂੰ ਲਿਆਓ ਸੈਨ ਫਰਾਂਸਿਸਕੋ, ਤੇ ਸਾਰਿਆਂ ਨੂੰ ਹੱਥ ਜੋੜ ਕੇ ਇੱਕ ਵਾਰੀ ਫਿਰ ਬੇਨਤੀ ਆ। ਜੀ ਜੀ ਹਾਂਜੀ ਬਹੁਤ ਜੀ ਕਸ਼ਮੀਰ ਰਾਜਕਰਨ ਸਿੰਘ ਜੀ। ਹਾਂਜੀ, ਪਹਿਲੀ ਤਾਂ ਗੱਲ ਇਹ ਆ ਕਿ ਅਰਜੋਤ ਭਾਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਦੱਸਿਆ ਕਿ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਆ, ਜਿਵੇਂ ਸਾਡੇ ਬਾਕੀ ਫਰਜ਼ ਬਣਦੇ ਆ। ਹਾਂਜੀ, ਸਿੱਖ ਹਮੇਸ਼ਾ ਆਸ਼ਾਵਾਦੀ ਹੋਣਾ ਚਾਹੀਦਾ ਆ, ਸਿੱਖ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ। ਸਿੱਖ ਜੀ ਵੰਡੀਆਂ ਪੈ ਗਈਆਂ, ਸਿੱਖਾਂ ਦੇ ਜੀ ਗਰੁੱਪ ਬਹੁਤ ਬਣ ਗਏ, ਕੋਈ ਗੱਲ ਕਿਤੇ ਤੁਰ ਨਹੀਂ ਰਹੀ, ਇਹ ਗੱਲਾਂ ਕਰਕੇ ਹੀ ਘਰ ਬਹਿ ਕੇ ਨਹੀਂ ਕੁਛ ਬਣਨਾ, ਜਾਂ ਕੰਪਿਊਟਰ ਦੀ ਸਕਰੀਨ ਪਿੱਛੇ ਹੀ ਸੇਵਾ ਨਹੀਂ ਹੋਣੀ ਸਾਰੀ। ਸਾਨੂੰ ਮੈਦਾਨ ਵਿੱਚ ਆਉਣਾ ਪੈਣਾ ਆ। ਯਹੂਦ ਜਿਹੜੇ ਹੈਗੇ, ਅਸੀਂ ਉਹਨਾਂ ਦੀ ਐਗਜ਼ਾਮਪਲ ਦੇ ਦਿੰਦੇ ਆ। ਹੋਲੋਕਾਸਟ ਮਿਊਜ਼ੀਅਮ ਉਹਨਾਂ ਨੇ ਵਾਸ਼ਿੰਗਟਨ DC 'ਚ ਸਭ ਤੋਂ ਵੱਡਾ ਬਣਾਇਆ, ਉਹ ਵੀ ਭੁੱਲ ਸਕਦੇ ਸੀਗੇ ਕਿਤੇ ਪਹਿਲਾਂ ਉਹਨਾਂ ਦਾ ਹੋਇਆ ਸਾਡੇ ਤੋਂ ਜੈਨੋਸਾਈਡ, ਸਾਡਾ ਤੇ ਹੁਣ ਹੋਇਆ। ਸੋ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਕਿ ਆਪਣੇ ਬਜ਼ੁਰਗਾਂ ਨੂੰ, ਆਪਣੇ ਬੱਚਿਆਂ ਨੂੰ ਉਚੇਚੇ ਤੌਰ ਤੇ ਲਿਆ ਕੇ ਦੱਸੋ ਕੀ ਹੋਇਆ ਸਾਡੇ ਨਾਲ। ਅਜੇ ਵੀ ਹੋ ਰਿਹਾ ਆ ਹਿੰਦੁਸਤਾਨ ਸਰਕਾਰ ਵੱਲੋਂ। ਸੋ ਚੁੱਪ ਰਹਿਣ ਦਾ, ਘਰੇ ਬਹਿਣ ਦਾ ਕੋਈ ਫਾਇਦਾ ਨਹੀਂਗਾ ਜਿੰਨਾ ਚਿਰ ਅਸੀਂ ਮੈਦਾਨ ਦੇ ਵਿੱਚ ਨਹੀਂ ਆਉਂਦੇ। 5ਵੇਂ ਪਾਤਸ਼ਾਹ ਦੀ ਲਾਸਾਨੀ ਸ਼ਹਾਦਤ ਹੋਵੇ, 1984 ਦੇ ਸ਼ਹੀਦਾਂ ਦੀ ਯਾਦਗਾਰ ਹੋਵੇ, ਤੇ ਸਿਰਫ ਇੱਥੋਂ ਕਾਰ ਤੇ ਚੜ੍ਹ ਕੇ ਜਾਣਾ ਤੇ ਬੱਸ ਤੇ ਚੜ੍ਹ ਕੇ ਜਾਣਾ। ਮੇਰੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਬੜੇ ਪਿਆਰ ਦੇ ਨਾਲ ਤੁਸੀਂ ਸਾਰੇ ਜਾਣੇ ਸ਼ਾਮਲ ਹੋਵੋ। ਸਾਡੇ ਲੋਹੜਾਈ ਤੋਂ ਬੱਸ ਚੱਲ ਰਹੀ ਆ, ਜਿਨ੍ਹਾਂ ਨੇ ਕਿ ਅਰੇਂਜ ਕਰਨਾ ਹੈ ਸਟਾਕਟਨ ਲਿਆ ਕੇ, ਸਟਾਕਟਨ ਤੋਂ ਬੱਸਾਂ ਚੱਲ ਰਹੀਆਂ, ਯੂਬਾ ਸਿਟੀ ਤੋਂ ਚੱਲ ਰਹੀਆਂ, ਬਰਾੜਸ਼ਾਹ ਲਾਡੀ ਭਾਜੀ ਨੇ ਤਿਆਰੀ ਕੀਤੀ ਹੋਈ ਆ, ਐਲਸਬਰੰਟ ਦੀ ਟੀਮ ਪੂਰੀ ਤਰ੍ਹਾਂ ਤਿਆਰ ਬੈਠੀ ਆ ਬੱਸਾਂ ਦੇ ਨਾਲ, ਟਰਲੁਕ ਤੋਂ, ਮੋਡੈਸਟੋ, ਫਰੀਮੌਂਟ ਤੋਂ 4 ਬੱਸਾਂ ਆ। ਸੋ ਸਾਰੇ ਜਾਣੇ ਬੱਸਾਂ ਦੇ ਨਾਲ ਜਾਂ ਆਪਣੀਆਂ ਕਾਰਾਂ ਤੇ 255 3rd ਸਟਰੀਟ ਤੇ ਆ ਕੇ ਤੁਸੀਂ ਪਾਰਕਿੰਗ ਲਾ ਸਕਦੇ ਆ, ਉੱਥੇ ਲਾਓ, ਜਾਂ ਫਿਰ ਬਾਰਡ ਤੇ ਆ ਕੇ ਮੰਗੋਮਰੀ ਸਟੇਸ਼ਨ ਤੇ ਉਤਰ ਕੇ ਉੱਥੇ ਜਾਓ। 10 ਵਜੇ ਉੱਥੇ ਇਕੱਠੇ ਹੋਵੋ, 11 11:30 ਵਜੇ ਨਗਰ ਕੀਰਤਨ ਤੁਰੂਗਾ। ਉਸ ਤੋਂ ਬਾਅਦ ਲੰਗਰ ਛਕ ਕੇ ਨਾਲ ਹੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਿਵਿਕ ਸੈਂਟਰ ਦੇ ਵਿੱਚ ਇੱਕ ਵੱਡਾ ਇਕੱਠ ਹੋਵੇ, ਜਿੱਥੇ ਪੰਥਕ ਬੁਲਾਰੇ, ਸ਼ਹੀਦਾਂ ਦੇ ਪਰਿਵਾਰਾਂ ਦੇ ਦਰਸ਼ਨ ਕਰੀਏ, ਗੁਰੂ ਸਾਹਿਬ ਦੇ ਦਰਸ਼ਨ ਕਰੀਏ ਤੇ ਅਰਦਾਸ ਕਰੀਏ, ਸਤਿਗੁਰ ਸੱਚੇ ਪਾਤਸ਼ਾਹ ਜੀਓ ਸਾਡੇ ਤੇ ਔਖੀਆਂ ਘੜੀਆਂ ਆਉਂਦੀਆਂ ਰਹੀਆਂ, ਤੁਸੀਂ ਬੌੜ ਕਰੋ, ਸਾਡੇ ਪੰਥ ਦੀ ਵਾਗਡੋਰ ਆਪ ਸੰਭਾਲੋ, ਸਾਨੂੰ ਸੁਚੱਜਤਾ ਬਖਸ਼ੋ ਤੇ ਸਾਡੇ 'ਚ ਪੋਜ਼ਿਟਿਵਿਟੀ ਬਖਸ਼ੋ। ਸੋ ਸਾਰਿਆਂ ਨੂੰ ਬੇਨਤੀ ਆ ਕਿ ਜਰੂਰ ਆਓ ਪਲੀਜ਼ ਆਪਣੇ ਪਰਿਵਾਰਾਂ ਸਮੇਤ। ਸੋ ਮੈਂ ਤਾਂ ਇੰਨੀਆਂ ਕੀ ਬੇਨਤੀਆਂ ਕਰਨੀਆਂ ਸੀ। ਹਾਂਜੀ, ਥੈਂਕ ਯੂ ਕਸ਼ਮੀਰ ਸਿੰਘ ਜੀ। ਸੋ ਜਿੱਦਾਂ ਆਪਾਂ ਕਸ਼ਮੀਰ ਸਿੰਘ ਨੇ ਕਿਹਾ ਵੀ ਤੁਹਾਡੇ ਬੰਦੀਏ, ਉਹ ਹੁਣ ਆ ਇਹ ਤੋਂ ਵੱਡੀ ਮਿਸਾਲ ਹੋਰ ਕੀ ਆ ਵੀ ਇੰਨੇ ਗੁਰੂ ਘਰ, ਇੰਨੇ ਜਿਹੜੀਆਂ ਪੰਥਕ ਜਥੇਬੰਦੀਆਂ ਸਾਰਿਆਂ ਨੇ ਮਿਲ ਕੇ ਜਿਹੜਾ ਪ੍ਰੋਗਰਾਮ ਉਲੀਕਿਆ ਜਿਹੜਾ ਉਹ ਹੈਗਾ। ਸੋ ਇਹ ਜ਼ਰੂਰੀ ਆ ਵੀ ਤੁਸੀਂ ਸਾਰੇ ਜਾਣੇ ਆਓ। ਇਹ ਜਿਹੜੀ ਇਕਜੁੱਟਤਾ ਇੱਥੇ ਦਿਖਾਈ ਗਈ ਆ, ਆਪ ਵੀ ਆਪਾਂ ਸੰਗਤ ਦੇ ਰੂਪ ਦੇ ਵਿੱਚ ਵੀ ਜਿਹੜੀ ਆ ਉਸ ਇਕੱਠ ਨੂੰ ਜਿਹੜਾ ਉਹ ਦਿਖਾਈਏ। ਚਾਹੇ ਤੁਸੀਂ ਬਾਟ ਤੇ ਆ ਰਹੇ ਹੋ, ਗੱਡੀ ਤੇ ਆ ਰਹੇ ਹੋ, ਸੋ ਬੈਟਰ ਆ ਵੀ ਕਰਿਓ, ਕਿਉਂਕਿ ਹੁਣ ਸੈਨ ਫਰਾਂਸਿਸਕੋ ਦਾ ਚਲੋ ਇਹ ਡਿਫਰੈਂਟ ਗੱਲ ਆ ਵੀ ਉੱਥੇ ਦੇ ਹਾਲਾਤ ਇਦਾਂ ਦੇ ਜਿਹੜੇ ਬਣ ਗਏ, ਉਹ ਸ਼ਹਿਰ ਦੇ ਇਦਾਂ ਦਾ ਨਹੀਂ ਸੀ ਉਹ ਸ਼ਹਿਰ, ਪਰ ਹੁਣ ਉਹ ਇਦਾਂ ਦਾ ਆ। ਸੋ ਤੁਸੀਂ ਆਪਣੀਆਂ ਜਿਹੜੀਆਂ ਚੀਜ਼ਾਂ ਆ ਉਸ ਨੂੰ ਨਾਲ ਹੀ ਰੱਖੋ, ਵਿੱਚ ਗੱਡੀ 'ਚ ਘੱਟ ਨਾ ਛੱਡੋ। ਪਬਲਿਕ ਪਾਰਕਿੰਗ ਲੱਭਣ ਦੇ ਕਰਕੇ ਗੱਡੀ ਦਾ ਤੁਸੀਂ ਨੁਕਸਾਨ ਨਾ ਕਰਾ ਲਿਓ। ਸੋ ਬੈਟਰ ਆ ਵੀ ਤੁਸੀਂ ਇਦਾਂ ਦੇ ਪਾਰਕਿੰਗ ਲੋਟਸ ਦੇ ਵਿੱਚ ਜਿੱਥੇ ਹੈਗੇ ਆ ਸਿਕਿਉਰਿਟੀ ਆ, ਉਹ ਸਾਰਾ ਕੁਛ ਆ, ਉੱਥੇ ਪਾਰਕ ਕਰੋ। $15-20 ਦੇ ਨਾਲ, $25 ਦੇ ਨਾਲ ਕੁਛ ਨਹੀਂ ਜਿਹੜਾ ਉਹ ਫਰਕ ਪੈਣਾ। ਇੰਨੇ ਕੁ ਦਾ ਤੇ ਉਦਾਂ ਜੇ ਤੁਸੀਂ ਜਾਓ ਤਾਂ ਪਰਸਨਲ ਪੀਜ਼ਾ ਹੀ ਇੰਨੇ ਕੁ ਦਾ ਹੁੰਦਾ ਹੈ ਜੇ ਕੋਈ ਖਾਣ ਲੱਗਦਾ ਆ। ਸੋ ਇਹ ਇੰਨੇ ਦੇ ਨਾਲ ਇਕੱਠ ਦੇ ਵਿੱਚ ਸੋਚਣ ਵਾਲੀਆਂ ਜਿਹੜੀਆਂ ਗੱਲਾਂ। ਤੇ ਸੰਦੀਪ ਸਿੰਘ ਜੀ, ਹੋਰ ਤੁਸੀਂ ਇਸ ਦੇ ਵਿੱਚ ਨਾਲ ਕੀ ਐਡ ਕਰਨਾ ਚਾਹੁੰਦੇ ਹੋ?
ਹਾਂਜੀ ਭਾਜੀ, ਵੈਸੇ ਕਸ਼ਮੀਰ ਭਾਜੀ ਉਹਨਾਂ ਨੇ ਜੀ ਕਾਫੀ ਡਿਟੇਲ ਦੇ ਵਿੱਚ ਦੱਸਿਆ। ਵੈਸੇ ਤੇ ਮੈਂ ਤੇ 2 ਲਫ਼ਜ਼ ਇਸੇ ਗੱਲ ਬਾਰੇ ਕਹਾਂਗਾ ਵੀ ਇਸ ਨਗਰ ਕੀਰਤਨ ਤੇ ਕਿਸੇ ਸਿੱਖ ਦਾ ਆਉਣਾ ਕਿਉਂ ਜ਼ਰੂਰੀ ਆ ਜੀ ਜਾਂ ਇਹਦੀ ਕੀ ਮਹੱਤਵਪੂਰਨਤਾ। ਦੇਖੋ, ਗੁਰੂ ਸਾਹਿਬ ਦੇ ਸਵਾਰੇ ਜਿਸ ਵੀ ਨਗਰ ਕੀਰਤਨ ਦੇ ਵਿੱਚ ਚੱਲਦੇ ਹਨ, ਉੱਥੇ ਹਰ ਇੱਕ ਸਿੱਖ ਦਾ ਜਾ ਕੇ ਸਿਰ ਨਿਵਾਉਣਾ ਫਰਜ਼ ਹੀ ਹੈ ਤੇ ਸਿੱਖ ਜਾਂਦੇ ਵੀ ਹਨ। ਪਰ ਇੱਥੇ ਇੱਕ ਥੋੜ੍ਹਾ ਜਿਹਾ ਨਾਲ ਸਾਡੀ ਇੱਕ ਪੰਥਕ ਅਤੇ ਕੌਮੀ ਜ਼ਿੰਮੇਵਾਰੀ ਵੀ ਆ, ਜਿਹੜੀ ਸਾਨੂੰ ਥੋੜ੍ਹੀ ਜਿਹੀ ਇਸ ਵਚਨਬੱਧਤਾ 'ਚ ਖੁਦ ਨੂੰ ਬੰਨ੍ਹਣਾ ਚਾਹੀਦਾ ਸਾਰਿਆਂ ਨੂੰ। ਮੇਰੀ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਵੀ ਦੇਖੋ, ਆਪਾਂ ਜਦੋਂ ਵੀ ਗੱਲ ਕਰਦੇ ਹਾਂ ਕੌਮ ਦੀ ਆਜ਼ਾਦੀ ਦੀ, ਆਪਣੇ ਪੰਥ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਗੱਲ ਜਿਹੜੀ ਅਗਲੀ ਆਉਂਦੀ ਆ ਵੀ ਇਹ ਜੋ ਸੇਵਾ ਹੈ ਨਾ ਕੌਮ ਦੀ, ਇਹਦੇ ਵਿੱਚ ਮਸ਼ੱਕਤ, ਇਹਦੇ ਵਿੱਚ ਤਸ਼ੱਦਦ, ਇਹਦੇ ਵਿੱਚ ਮਤਲਬ ਮਾਰਾਂ ਝੱਲਣੀਆਂ ਪੈਂਦੀਆਂ ਨਾ, ਤੇ ਜਿਹਨੂੰ ਜਿੱਡੀ ਮਾਰ ਹਿੱਸੇ ਆਉਂਦੀ ਆ ਉਹਨੂੰ ਝੱਲਣੀ ਪੈਂਦੀ ਆ। ਇਸੇ ਤਰ੍ਹਾਂ ਸੇਵਾਵਾਂ ਇਹਦੇ ਪੈਰਲਲ ਚੱਲਦੀਆਂ ਨੇ। ਸੇਵਾਵਾਂ ਤੁਹਾਨੂੰ ਇਸ ਕੌਮ ਦੇ ਮਤਲਬ ਕਿਸੇ ਵੀ ਕੰਮ ਦੇ ਵਿੱਚ ਤੁਹਾਨੂੰ ਵੱਖੋ ਵੱਖਰੀਆਂ ਸੇਵਾਵਾਂ ਨੇ ਜਿਹੜੀਆਂ ਤੁਹਾਡੇ ਹਿੱਸੇ ਆਉਂਦੀਆਂ ਨੇ। ਸੋ ਇਸ ਨਗਰ ਕੀਰਤਨ ਤੇ ਜਾਣ ਨੂੰ ਇਹ ਇੱਕ ਮੰਨ ਕੇ ਚੱਲ ਲੈਣਾ ਚਾਹੀਦਾ ਵੀ ਐਤਵਾਰ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੁੰਦਾ, ਹਾਂਜੀ ਉਹੀ ਅਸੀਂ ਗੁਰੂ ਪਾਤਸ਼ਾਹ ਦੇ ਜੋ ਦਰਸ਼ਨ ਨੇ, ਜੋ ਕੀਰਤਨ ਹੈ, ਜੋ ਅਰਦਾਸਾਂ 'ਚ ਸਾਡੀ ਸ਼ਮੂਲੀਅਤ ਆ, ਉਹ ਅਸੀਂ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੇ ਸੈਂਟ ਫਰਾਂਸਿਸਕੋ ਗੁਰੂ ਸਾਹਿਬ ਦੇ ਸਵਾਰਿਆਂ ਕੋਲ ਜਾ ਕੇ ਉੱਥੇ ਕਰੀਏ। ਪਰ ਜਿਹੜੀ ਕੌਮੀ ਵਚਨਬੱਧਤਾ ਵਾ, ਉਹ ਮੈਂ ਇਹ ਮੰਨਦਾ ਵੀ ਕੋਈ ਵੀ ਇਕੱਠ, ਕੋਈ ਵੀ ਆਪਦੇ ਆਪ 'ਚ ਇੱਕ ਸਪੈਸ਼ਲ ਜੋ ਇਸ ਸਾਡੀ ਫਰੀਡਮ ਨੂੰ ਲੈ ਕੇ ਜੋ ਰੈਲੀ ਕਰੀ ਜਾਂਦੀ ਆ, ਜੀ ਜੀ ਉਹ ਦੈਟ ਮੇਕਸ ਇਟ ਲਾਈਕ, ਉਹਦੇ ਨਾਲ ਇਹ ਲੱਗਦਾ ਵੀ ਇਹ ਜੋ ਇਕੱਠ ਹੈ ਨਾ, ਇਹ ਇੱਕ ਸਾਡੀ ਕੌਮੀ ਆਜ਼ਾਦੀ, ਇੱਕ ਕੌਮ ਦੀ ਜਿਹੜੀ ਲੜਾਈ ਆ, ਉਹਦਾ ਇੱਕ ਸਟੈਪ ਹੈ। ਉਹਦੇ 'ਚ ਜਿਹੜੇ ਬਹੁਤ ਹਜ਼ਾਰਾਂ ਲੱਖਾਂ ਕੰਮ ਹੋ ਰਹੇ ਨੇ, ਉਹਨਾਂ 'ਚੋਂ ਇੱਕ ਕੰਮ ਹੈ ਇਹ। ਕਿਸੇ ਕੰਮ ਦੀ ਕੱਲ੍ਹ ਨੂੰ ਕਿੰਨੀ ਕੁ ਸਿਗਨੀਫੀਕੈਂਸੀ ਵੱਧ ਜਾਣੀ ਆ, ਕਿਸੇ ਕੰਮ ਦੇ ਵਿੱਚੋਂ ਕਿੰਨੀ ਕੁ ਕੋਈ ਵਧੀਆ ਚੀਜ਼ ਨਿਕਲ ਆਉਣੀ ਆ, ਇਹ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਜਾਣਦੇ ਨੇ ਵੀ ਕਿਹੜੇ ਕੰਮ ਦੇ ਵਿੱਚੋਂ ਕੋਈ ਚੰਗਾ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਸਿਰ ਆ ਜਾਣਾ, ਕਿਹੜੀ ਸੰਗਤ 'ਚੋਂ ਆ ਜਾਣਾ ਵਾ, ਕਿਹੜੇ ਇਕੱਠ 'ਚੋਂ ਆ ਜਾਣਾ, ਕਿੱਥੋਂ ਕੋਈ ਵਿਚਾਰ ਵਧੀਆ ਉਪਜ ਜਾਣਾ ਵਾ, ਇਹ ਵੱਖਰੀ ਗੱਲ ਆ। ਸੋ ਇਹ ਆਪਦੇ ਆਪ 'ਚ ਹੀ ਇੱਕ ਮੇਰੇ ਹਿਸਾਬ ਨਾਲ ਦਾ ਵੀ ਇਹ ਕੌਮੀ ਸੇਵਾ ਨੂੰ ਤੁਸੀਂ ਲਾਈਕ ਤੁਸੀਂ ਆਪਦਾ ਗਿਵ ਇਨ ਕਰ ਰਹੇ ਹੋ, ਤੁਸੀਂ ਕੁਛ ਦੇ ਰਹੇ ਹੋ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ, ਜਿਨ੍ਹਾਂ ਨੇ ਅਸੀਂ ਇੱਥੇ ਫਰੀਮੌਂਟ ਗੁਰਦੁਆਰਾ ਸਾਹਿਬ ਖੜੇ ਹਾਂ। ਇੱਥੇ ਅਸੀਂ ਫਲੋਟਾਂ ਦੀ ਤਿਆਰੀ ਕਰ ਰਹੇ ਹਾਂ ਪਿਛਲੇ 2 ਦਿਨਾਂ ਤੋਂ। ਸਾਡੇ ਕੋਲ ਭਾਈ ਗੋਪਾਲ ਸਿੰਘ ਆਏ ਹੁਣੇ, ਸਾਡੇ ਨਾਲ ਗੱਲ ਸਾਂਝੀ ਕਰਦੇ ਸੀ। ਮੈਂ ਤੁਹਾਨੂੰ ਹੁਣੇ ਇੱਕ ਗੱਲ ਸਾਂਝੀ ਕਰ ਦਿੰਦਾ। ਬੜੀਆਂ ਗੱਲਾਂ ਨੇ ਜਿਹੜੇ ਆਈ ਵਿਟਨੈਸ ਨੇ ਉਹ ਜਦੋਂ ਕਰਦੇ ਆ, ਉਹਨਾਂ ਨੇ ਸਾਨੂੰ ਹੁਣ ਇੱਕ ਗੱਲ ਦੱਸੀ, ਕਹਿੰਦੇ ਵੀ ਜਦੋਂ ਉੱਥੇ ਅਸੀਂ 2 ਤਰੀਕ ਦੀ ਗੱਲ ਸ਼ੁਰੂ ਕਰਕੇ ਕਰਦੇ ਨੇ, ਕਹਿੰਦੇ ਵੀ 2 ਜੂਨ ਨੂੰ ਜਦੋਂ ਉੱਥੇ ਇਕੱਠ ਕਰਿਆ ਜਨਰਲ ਸਵੇਗ ਸਿੰਘ ਉਹਨਾਂ ਨੇ ਵੀ ਮੋਰਚੇ ਬਣਾਉਣੇ ਆ, ਤੇ ਮੋਰਚੇ ਬਣਾਉਣ ਲਈ ਸੀਮੈਂਟ ਹੈ ਨਹੀਂ, ਤੇ ਵੀ ਸੀਮੈਂਟ ਉੱਥੇ ਗੁਰਦੁਆਰਾ ਸਾਹਿਬ ਥੋੜਾ ਦਰਬਾਰ ਸਾਹਿਬ ਹੈ ਪਰਿਕਰਮਾ ਦੇ ਵਿੱਚ, ਤੇ ਉਦੋਂ 2 ਜੂਨ ਨੂੰ ਆਲਮੋਸਟ ਅੱਧੇ ਪੰਜਾਬ ਨੂੰ ਘੇਰਾ ਪੈ ਚੁੱਕਿਆ ਸੀਗਾ ਦਰਬਾਰ ਸਾਹਿਬ ਤੇ। ਚਲੋ ਦੂਰ ਦੀ ਗੱਲ ਹੈ। ਤੇ ਕਹਿੰਦੇ ਉੱਥੋਂ ਫਿਰ ਵੀ ਸੀਮੈਂਟ ਬਾਜ਼ਾਰ ਚੋਂ ਲੈ ਕੇ ਆਉਣਾ ਪੈਣਾ, ਤੇ ਉੱਥੋਂ ਕਹਿੰਦੇ ਫਿਰ ਅਸੀਂ ਇਕੱਠੇ ਹੋ ਕੇ ਕਹਿੰਦੇ ਇਹ ਮੰਨਿਆ ਵੀ ਇਹ ਮੰਨ ਕੇ ਤੁਰੇ ਵੀ ਇੰਨੇ ਸਿੰਘ ਅਸੀਂ ਸੀਮੈਂਟ ਲੈਣ ਲਈ ਜਾਵਾਂਗੇ ਵੀ ਮੂਹਰੇ ਆ ਜਾਓ, ਪਰ ਇਹ ਮੰਨ ਕੇ ਹੀ ਆਇਓ ਤੇ ਵੀ ਸੰਤਾਂ ਨਾਲ ਵੀ ਇਹ ਗੱਲ ਕਰਕੇ ਹੀ ਅਸੀਂ ਤੁਰੇ ਵੀ ਇਹ ਜਿਹੜੇ ਸਿੰਘ ਚੱਲੇ ਨੇ ਇਹ ਸ਼ਾਇਦ ਕੱਲ ਨੂੰ 3 ਜਾਂ 4 ਤਰੀਕ ਵਾਲੀ ਜੂਨ ਦੀ ਜਿਹੜੀ ਲੜਾਈ ਆ ਇਹਦੇ ਹਿੱਸੇਦਾਰ ਸ਼ਾਇਦ ਨਾ ਬਣ, ਸੀਮੈਂਟ ਲੈਣ ਗਈ ਸ਼ਾਇਦ ਸ਼ਹੀਦ ਹੋ ਜਾਣ। ਤੇ ਕਹਿੰਦੇ ਅਸੀਂ 14-15 ਬੰਦੇ ਅਸੀਂ ਸੀਮੈਂਟ ਲੈਣ ਲਈ ਸ਼ਹੀਦੀਆਂ ਨੇ ਨੂੰ ਭੱਜ ਕੇ ਫਟਾਫਟ ਟੈਂਪੂ 'ਚ ਬਹਿ ਗਏ ਸੀ, ਤੇ ਜਾ ਕੇ ਅਸੀਂ CRP ਵਾਲਿਆਂ ਨਾਲ ਲੜਾਈ ਹੋਈ, ਸਾਡੀ ਗੋਲੀਬਾਰੀ ਹੋਈ। ਕਹਿੰਦੇ ਲੰਘ ਕੇ ਜਾ ਕੇ ਅਸੀਂ ਮਤਲਬ ਜੋ ਸੀਮੈਂਟ ਸੀਗਾ ਲੈ ਕੇ ਆਂਦਾ ਤੇ ਉਹਦੇ ਨਾਲ ਫਿਰ ਮੋਰਚੇ ਬਿਲਟ ਕੀਤੇ। ਸੋ ਤੁਸੀਂ ਭਾਵਨਾ ਦੇਖੋ ਕਿੱਡੀ ਵੱਡੀ ਆ ਬਈ ਉਹ ਉਸ ਵੇਲੇ ਜਿਹੜੀਆਂ ਉਹ ਰੂਹਾਂ ਉੱਥੇ ਬੈਠੀਆਂ ਸੀਗੀਆਂ, ਕਿਹੜੀ ਸਾਡੀ ਕੌਮ ਦੀ ਜ਼ਿੰਮੇਵਾਰੀ ਲੈ ਕੇ ਬੈਠੀਆਂ ਸੀ, ਕਿਹੜਾ ਸੱਚੇ ਪਾਤਸ਼ਾਹ ਦਾ ਥਾਪੜਾ ਲੈ ਕੇ ਬੈਠੀਆਂ ਸੀ, ਜਿਹੜਾ ਉਹਨਾਂ ਨੂੰ ਮਤਲਬ ਗਾਂਹ ਨੂੰ ਚੜ੍ਹਦੀ ਕਲਾ ਵੱਲ ਨੂੰ ਤੋੜਦਾ ਸੀ, ਪਿੱਛੇ ਮੋੜਦਾ ਹੀ ਨਹੀਂ। ਹੁਣ ਅੱਜ ਉਹ ਸਿੰਘ ਸਾਡੇ 'ਚ ਹੈ ਨਹੀਂ, ਪਰ ਉਹ ਇਤਿਹਾਸ ਉਹ ਪੂਰਨੇ ਸਾਡੇ 'ਚ ਛੱਡ ਕੇ ਗਏ ਨੇ, ਤੇ ਲੜਾਈ ਦੀ ਕੰਟੀਨਿਊਟੀ ਆ ਜਿਹੜੀ ਉਹ ਚੱਲ ਰਹੀ ਆ, ਜਿਹੜੀ ਲੜਾਈ ਆ ਪੈਂਡਿੰਗ ਛੱਡ ਕੇ ਗਏ ਨੇ ਸਾਡੇ ਵਾਸਤੇ। ਸੋ ਅੱਜ ਧਰਾਤਲ ਦੇ ਉੱਤੇ ਸਾਡੇ ਕੋਲ ਜਿਹੜੀਆਂ ਚੀਜ਼ਾਂ ਵੀ ਸੋਰਸਿਸ ਜਾਂ ਜਿਹੜੇ ਵੀ ਸਾਡੇ ਕੋਲ ਰਾਹ ਐਵਨਿਊਜ਼ ਅਵੇਲੇਬਲ ਨੇ, ਉਹ ਸਾਰਿਆਂ ਦੇ ਉੱਤੇ ਜਿਹਦੇ ਕੋਲ ਜਿਹੋ ਜਿਹੀ ਪਹੁੰਚ ਆ ਉਹਦਾ ਕੰਮ ਕਰਨਾ ਬਣਦਾ। ਸੋ ਸਾਡੇ ਜੇ ਇੱਥੇ ਨਾਰਥ ਕੈਲੀਫੋਰਨੀਆ ਦੀ ਸੰਗਤ ਦੇ ਹਿੱਸੇ ਇਹ ਆਇਆ, ਅਸੀਂ ਇਹ ਸਿਰਫ ਤੇ ਸਿਰਫ ਮੈਨੂੰ ਲੱਗਦਾ ਇੱਕੋ ਇਹੋ ਜਿਹਾ ਨਗਰ ਕੀਰਤਨ ਆ ਜਿਹੜਾ ਸਿਰਫ ਇਸ ਜੂਨ 84 ਦੀ ਲੜਾਈ ਨੂੰ ਲੈ ਕੇ ਸ਼ੁਰੂ ਹੋਇਆ, ਜਿਹੜਾ ਇਹਨਾਂ ਸ਼ਹੀਦਾਂ ਨੂੰ ਸਮਰਪਿਤ ਆ ਕਿ ਸਾਡੇ 5ਵੇਂ ਪਾਤਸ਼ਾਹ ਦੀ ਉਹ ਸ਼ਹੀਦੀ ਵਾਲੇ ਦਿਨ ਹੀ ਤੇ ਅਟੈਕ ਹੁੰਦਾ। ਸੋ ਉਹ ਜਿਹੜੀ ਗੁਰੂ ਪਾਤਸ਼ਾਹ ਨੇ ਸ਼ਹੀਦੀ ਦੇ ਕੇ ਇੱਕ ਪਿਰਤ ਸਿੱਖ ਕੌਮ ਦੇ ਵਿੱਚ ਪਾਈ, ਉਸ ਪਿਰਤ ਨੂੰ ਰੱਜ ਕੇ ਜਿਹੜੇ ਸਿੰਘਾਂ ਨੇ ਨਿਭਾਇਆ ਜੂਨ 84 ਦੇ ਵਿੱਚ,
ਉਹਨਾਂ ਦੇ ਪਾਏ ਪੂਰਨਿਆਂ ਦੇ ਉੱਤੇ ਗਵਾਹੀ ਹੈ ਜਿਹੜੀ ਅਸੀਂ ਭਰਨੀ। ਬਿਲਕੁਲ ਜੀ ਸੋ ਇਸ ਨਗਰ ਕੀਰਤਨ ਦੀ ਜਿਹੜੀ ਇੰਪੋਰਟੈਂਸ ਆ ਮੇਰੇ ਹਿਸਾਬ ਨਾਲ ਇਹ 'ਚ ਹਾਜ਼ਰੀ ਭਰਨੀ, ਜਿੰਨੀ ਨਾਰਥ ਕੈਲੀਫੋਰਨੀਆ ਦੇ ਵਿੱਚ ਕਿਤੇ ਵੀ ਕੋਈ ਸੰਗਤ ਦਿੰਦੀ ਆ, ਈਵਨ ਕਿ ਕ੍ਰਾਸ ਦਾ ਬਾਰਡਰ ਵੀ ਸਾਡੇ ਵੱਲੋਂ ਤੇ ਵੈਲਕਮ ਆ। ਬਹੁਤ ਸਿੰਘ ਆਉਂਦੇ ਵੀ ਨੇ ਵੈਨਕੂਵਰ ਵਾਲੀ ਸਾਈਡ ਤੋਂ, ਇੱਧਰ ਜੀ ਈਸਟ ਕੋਸਟ ਤੋਂ ਵੀ ਬਹੁਤ ਸਿੰਘ ਹਰੇਕ ਸਾਲ ਆਉਂਦੇ ਨੇ, ਸਿਆਟਲ ਤੋਂ ਬਹੁਤ ਸੰਗਤਾਂ ਆਉਂਦੀਆਂ ਨੇ। ਮੇਰੀ ਇਹ ਬੇਨਤੀ ਆ ਕੈਲੀਫੋਰਨੀਆ ਵਾਲੀਆਂ ਸੰਗਤਾਂ ਨੂੰ ਵੀ ਕੋਈ ਵੀ ਜਿਹੜਾ ਗੁਰੂ ਦਾ ਸਿੱਖ ਆ ਜਿਹਨੂੰ ਇਸ ਨਗਰ ਕੀਰਤਨ ਬਾਰੇ ਕੋਈ ਵੀ ਖਬਰ, ਕੋਈ ਭਿਣਕ ਪਈ ਆ, ਹਾਂਜੀ ਉਹ ਘਰੇ ਬੈਠਾ ਨਾ ਰਹੇ, ਜ਼ਰੂਰ ਇਹਨਾਂ ਨਗਰ ਕੀਰਤਨਾਂ ਦੇ ਵਿੱਚ, ਇਸ ਰਿਮੈਂਬਰੈਂਸ ਮਾਰਚ ਦੇ ਵਿੱਚ, ਫਰੀਡਮ ਰੈਲੀ ਦੇ ਵਿੱਚ ਹਿੱਸਾ ਪਾਇਆ ਕਰੋ। ਬਾਕੀ ਕੋਸ਼ਿਸ਼ ਵੀ ਇਹੀ ਹੁੰਦੀ ਆ ਸਾਰੇ ਪ੍ਰਬੰਧਕਾਂ ਵੱਲੋਂ ਵੀ ਹਰੇਕ ਸਾਲ ਅਸੀਂ, ਜਿਵੇਂ ਪਿਛਲੇ ਸਾਲ ਸਰਦਾਰ ਜਮੇਰ ਸਿੰਘ ਹੋਣੀ ਆਏ ਸੀ, ਐਤਕੀ ਸ਼ਮਸ਼ੇਰ ਸਿੰਘ ਹੋਣੀ, ਭਾਜੀ ਕਰਮਜੀਤ ਸਿੰਘ ਸੁਨਾਮ, ਜਾਂ ਹੋਰ ਤੁਹਾਨੂੰ ਦੱਸਿਆ ਬੀਬੀ ਜਸਮੀਤ ਕੌਰ ਸ਼ੀਨਾ, ਅਸੀਂ ਵੀ ਕੋਸ਼ਿਸ਼ ਇਹ ਕਰਦੇ ਹਾਂ ਵੀ ਅਸੀਂ ਹਰੇਕ ਸਾਲ ਤੁਹਾਨੂੰ ਕੁਛ ਨਾ ਕੁਛ ਗੁਣਵੱਤਾ ਭਰਿਆ, ਕੁਛ ਨਾ ਕੁਛ ਸਾਡੇ ਵੱਖਰੇ ਵਿਚਾਰਾਂ ਲਈ ਜਿਹੜੀ ਕੋਈ ਭਿੱਜੀ ਹੋਈ ਚੀਜ਼ ਆ ਜਿਹੜੀ ਕੌਮੀ ਚਿੰਤਨ ਨੂੰ ਲੈ ਕੇ ਉਹਨੂੰ ਸੁਣਾਉਣ ਦੀ ਕੋਸ਼ਿਸ਼ ਕਰੀਏ। ਸੋ ਜੀ ਸਾਰੇ ਵੱਧ ਤੋਂ ਵੱਧ ਇਸ ਨੂੰ ਇੱਕ ਵੱਡੀ ਜ਼ਿੰਮੇਵਾਰੀ, ਇੱਕ ਵੱਡੀ ਸੇਵਾ, ਇੱਕ ਆਪਣੇ ਵੱਲੋਂ ਇੱਕ ਕੰਟਰੀਬਿਊਸ਼ਨ ਸਮਝ ਕੇ ਜ਼ਰੂਰ ਹਾਜ਼ਰੀ ਭਰਿਆ ਕਰੋ ਜੀ। ਜੀ ਥੈਂਕ ਯੂ ਜੀ, ਬੜੀ ਮਿਹਰਬਾਨੀ ਸੰਦੀਪ ਸਿੰਘ ਜੀ, ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਜੀ। ਸੋ ਨਾਲ ਹੀ ਦੱਸਦੇ ਜਾਈਏ ਵੀ ਸਟਾਕਟਨ, ਗੁਰੂ ਘਰ ਤੇ ਫ੍ਰੈਜ਼ਨੋ ਤੋਂ ਵੀ ਬੱਸਾਂ ਜਿਹੜੀਆਂ ਚੱਲਣਗੀਆਂ। ਉਹ ਚੱਲਣਗੀਆਂ। ਸੋ ਇਸ ਦੇ ਬਾਰੇ ਹੋਰ ਜਾਣਕਾਰੀਆਂ ਇੱਥੋਂ ਦੀ ਜਿਹੜੀ ਲੋਕਲ ਸੰਗਤ ਆ ਉਹਨਾਂ ਦੇ ਨਾਲ ਤੁਸੀਂ ਇਕੱਠੀ ਜਿਹੜੀ ਉਹ ਕਰ ਸਕਦੇ ਆ। ਕੱਲ ਦਾ ਦਿਨ ਅਜੇ ਹੈਗਾ ਆ, ਹਾਂਜੀ। ਜਿਨ੍ਹਾਂ ਨੂੰ ਅਜੇ ਨਹੀਂ ਪਤਾ ਤਾਂ ਉਹਨਾਂ ਦੇ ਨਾਲ ਤੁਸੀਂ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਉੱਥੇ ਆਪਾਂ ਇਕੱਠ ਕਰ ਸਕੀਏ। ਪ੍ਰਵੀਨ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਨੇ ਆ। ਹਾਂਜੀ। ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਆ ਸਾਰੇ ਜਣਿਆਂ ਨੂੰ ਬੇਨਤੀ ਕਰਦੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ ਤੇ ਸਮਾਂ ਹੋਰ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਆ, ਹੋਰ ਕਈ ਜਿਹੜੇ ਆ ਉਹ ਸ਼ਹਿਰਾਂ ਦੇ ਪ੍ਰਬੰਧਕ ਆਪਣੇ ਨਾਲ ਜੁੜਨਗੇ ਤੇ ਦੱਸਣਗੇ ਵੀ ਉੱਥੋਂ ਵੀ ਕਿੱਦਾਂ ਜਿਹੜੇ ਪ੍ਰਬੰਧ ਆ ਉਹ ਚੱਲ ਰਹੇ ਆ ਆਉਣ ਦੇ ਲਈ। ਸੋ ਆਪਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੇ ਨਗਰ ਕੀਰਤਨ ਸਜਾਏ ਜਾਣਗੇ ਉਹਨਾਂ ਨਗਰ ਕੀਰਤਨਾਂ ਦੀ ਤਿਆਰੀਆਂ ਦੀ ਬਾਬਤ, ਉੱਥੋਂ ਦੇ ਪ੍ਰਬੰਧਾਂ ਦੀ ਬਾਬਤ ਤੇ ਜਿੰਨੀ ਨਾਰਦਰਨ ਕੈਲੀਫੋਰਨੀਆ ਦੀ ਸੰਗਤ ਹੈ ਉਹਦੇ ਲਈ ਜਿਹੜੇ ਪ੍ਰਬੰਧ ਕੀਤੇ ਨੇ ਵੱਖ-ਵੱਖ ਗੁਰੂ ਘਰਾਂ ਦੇ ਵੱਲੋਂ, ਉਹਨਾਂ ਪ੍ਰਬੰਧਾਂ ਦੀ ਬਾਬਤ ਤੁਹਾਨੂੰ ਜਾਣਕਾਰੀਆਂ, ਤੁਹਾਨੂੰ ਕੁਝ ਖਾਸ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਤੇ ਨਾਲ ਹੀ ਇਸ ਨਗਰ ਕੀਰਤਨ ਦੀ ਜਿਹੜੀ ਕੌਮੀ ਮਹੱਤਤਾ ਹੈ, ਇਹਦੀ ਲੋੜ ਕਿਉਂ ਹੈ, ਇਹਦੇ ਵਿੱਚ ਸ਼ਮੂਲੀਅਤ ਹਿੱਸੇਦਾਰੀ ਕਰਨ ਦੀ ਜ਼ਰੂਰਤ ਕਿਉਂ ਹੈ, ਇਸ ਬਾਬਤ ਆਪਾਂ ਗੱਲਬਾਤ ਕਰ ਰਹੇ ਹਾਂ। ਨਾਲ ਜੁੜੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਸਵਾਗਤ ਹੈ। ਧੰਨਵਾਦ ਪ੍ਰਵੀਨ ਜੀ। ਸਾਰੇ ਸੁਣ ਰਹੇ ਦੇਖ ਰਹੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਸਵਾਗਤ ਹੈ। ਤੇ ਆਪਣੇ ਨਾਲ ਇਸ ਟਾਈਮ ਪ੍ਰਵੀਨ ਜੀ ਜੁੜ ਚੁੱਕੇ ਨੇ ਜਸਵੰਤ ਸਿੰਘ ਹੋਠੀ ਜੀ। ਜਸਵੰਤ ਸਿੰਘ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਰਨਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਦੇ ਅਦਾਰੇ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਹਰ ਸਮੇਂ ਸਾਡੇ ਕੌਮ ਦੇ ਦੁੱਖ ਸੁੱਖ ਦੀ ਗੱਲ ਆਮ ਸੰਗਤਾਂ ਤੱਕ ਪਹੁੰਚਾਉਂਦੇ ਨੇ। ਸੋ ਮੈਂ ਇੱਕੋ ਹੀ ਬੇਨਤੀ ਕਰਨੀ ਹੈ ਕਿ ਜੋ ਪਰਸੋਂ ਨੂੰ ਸੈਨ ਫਰਾਂਸਿਸਕੋ ਵਿਖੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਯਾਦ ਕਰਦਿਆਂ 1984 ਦੇ ਵਿੱਚ ਸਮੂਹ ਸ਼ਹੀਦਾਂ ਦੀ ਯਾਦ ਨੂੰ ਨਿੱਘੀ ਯਾਦ ਦੇ ਵਿੱਚ ਜੋ ਸ਼ਹੀਦੀ ਨਗਰ ਕੀਰਤਨ ਕੀਤਾ ਜਾ ਰਿਹਾ ਹੈ, ਆਪਣੀ ਆਜ਼ਾਦੀ ਪਰੇਡ ਕੀਤੀ ਜਾ ਰਹੀ ਹੈ, ਮੇਰੀ ਦੋਨੋਂ ਹੱਥ ਜੋੜ ਕੇ ਇਸ ਇਲਾਕੇ ਦੀਆਂ ਸਮੂਹ ਸਿੱਖ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਮੇਤ ਪਰਿਵਾਰਾਂ ਪਰਸੋਂ ਸੈਨ ਫਰਾਂਸਿਸਕੋ ਵਿਖੇ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾਓ ਔਰ ਬਾਹਰੋਂ ਆਏ ਜਿਹੜੇ ਪੰਥਕ ਬੁਲਾਰੇ ਨੇ, ਜਿਨ੍ਹਾਂ ਦਾ ਕੌਮ ਦਾ ਜਿਨ੍ਹਾਂ ਨੇ ਨਿਰੀਖਣ ਕੀਤਾ ਕਿ ਸਾਡੇ ਨਾਲ ਕੀ ਹੋਇਆ, ਕਿਉਂ ਹੋਇਆ, ਅੱਜ ਅਸੀਂ ਕਿੱਥੇ ਖੜੇ ਹਾਂ, ਉਹਨਾਂ ਦੇ ਆਪਾਂ ਵਿਚਾਰ ਸਰਵਣ ਕਰੀਏ ਔਰ ਵੱਧ ਤੋਂ ਵੱਧ ਜਿਹੜੇ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ, ਉਹਨਾਂ ਵੱਲੋਂ ਇਹ ਨਗਰ ਕੀਰਤਨ ਸਾਂਝੇ ਤੌਰ ਤੇ ਕੀਤਾ ਜਾਂਦਾ ਹੈ। ਪਰ ਚੇਚੇ ਤੌਰ ਦੇ ਉੱਤੇ ਗੁਰਦੁਆਰਾ ਸਾਹਿਬ ਫਰੀਮੌਂਟ ਜਿਹੜਾ ਇਸ ਸਾਰੇ ਫੰਕਸ਼ਨ ਨੂੰ ਲੀਡ ਲੈਂਦਾ ਹੈ, ਉਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਔਰ ਫਿਰ ਦੁਬਾਰਾ ਗੁਰਦੁਆਰਾ ਸਿੰਘ ਸਭਾ ਮਲਪੀਟਸ ਦੇ ਸਮੂਹ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਸਮੂਹ ਸੰਗਤਾਂ ਆਪਣੇ ਸਮੇਤ ਬੱਚਿਆਂ ਪਰਸੋਂ ਨੂੰ ਹਾਜ਼ਰੀਆਂ ਭਰਨ ਦੀ ਕੋਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ, ਧੰਨਵਾਦ। ਤੇ ਹਰਜੋਤ ਸਿੰਘ ਖਾਲਸਾ ਜੀ ਵੀ ਆਪਣੇ ਨਾਲ ਜੁੜੇ ਹੋਏ ਨੇ ਤੇ ਕੁਝ ਕੁ ਹੋਰ ਕਾਲਰ ਵੀ ਆਪਣੇ ਨਾਲ ਜੁੜ ਰਹੇ, ਉਹਨਾਂ ਦੇ ਵੀ ਆਪਾਂ ਵਿਚਾਰ ਸੁਣਦੇ ਹਾਂ। ਚਰਨਜੀਤ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਭਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਹੋਠੀ ਸਾਹਿਬ ਦੇ ਵਿਚਾਰ ਸੁਣੇ ਜੀ, ਬਹੁਤ ਵਧੀਆ। ਤੇ ਸਾਡੇ ਵੱਲੋਂ ਵੀ ਐਲਸਵਰੇਟੇ ਗੁਰੂ ਘਰ ਵੱਲੋਂ ਦਾਸ ਚਰਨਜੀਤ ਸਿੰਘ ਸਮਰਾ ਜੀ ਬੋਲ ਰਿਹਾ ਤੇ ਜਿਹੜੀਆਂ ਵੀ ਸੰਗਤਾਂ ਹਲੇ ਸਿੱਸੂ ਪੰਜੇ ਵਿੱਚ ਹੈਗੀਆਂ, ਉਹਨਾਂ ਨੂੰ ਬੇਨਤੀ ਹੈ ਕਿ ਜ਼ਰੂਰ ਪਰਸੋਂ ਐਤਵਾਰ ਨੂੰ ਟਾਈਮ ਦੇ ਨਾਲ ਸੈਨ ਫਰਾਂਸਿਸਕੋ ਸਿਟੀ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ। ਔਰ ਜਿਨ੍ਹਾਂ ਵੀ ਐਲਸਵਰੇਟੇ ਦੀਆਂ ਸੰਗਤਾਂ ਦੇ ਪਾਸ ਰਾਈਡ ਦਾ ਪ੍ਰਬੰਧ ਨਹੀਂ ਹੈਗਾ, ਉਹ ਦਾਸ ਦੇ ਨਾਲ ਜਾਂ ਭਾਈ ਰਵਿੰਦਰ ਸਿੰਘ ਰੰਧਾਵਾ ਕਮੇਟੀ ਦੇ ਵਿੱਚ ਹੈਗੇ ਆ, ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ। ਕਿਸੇ ਵੀ ਗੁਰੂ ਘਰ ਦੇ ਸਟਾਫ ਮੈਂਬਰ ਦੇ ਨਾਲ ਸੰਪਰਕ ਕਰਕੇ ਜਿਹੜਾ ਆ ਉਹ ਰਾਈਡ ਦਾ ਪ੍ਰਬੰਧ ਜਿਹੜਾ ਆ ਉਹ ਕੀਤਾ ਜਾ ਸਕਦਾ। ਤੇ ਸਮੁੱਚੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਜੋ 1984 ਦਾ ਘੱਲੂਘਾਰਾ ਔਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਜਿਹੜਾ ਆ ਉਹਨੂੰ ਸਮਰਪਿਤ ਇਹ ਕਈ ਸਾਲਾਂ ਤੋਂ ਕੈਲੀਫੋਰਨੀਆ ਦੀਆਂ ਸਮੁੱਚੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਸਾਰੀਆਂ ਜਿਹੜੀਆਂ ਹੈ ਉਹ ਰਲ ਮਿਲ ਕੇ ਇਹ ਉਪਰਾਲਾ ਕਰਦੀਆਂ ਕਿ ਇਹ ਇੱਕ ਨਗਰ ਕੀਰਤਨ ਜਿਹੜਾ ਆ ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਦੇ ਪਰਥਾਏ ਔਰ ਸਮੁੱਚੇ ਤੀਜਾ ਜਿਹੜਾ ਘੱਲੂਘਾਰਾ ਆ 1984 ਦਾ,
ਔਰ ਵਰਤਮਾਨ ਜਿਹੜੇ ਸ਼ਹੀਦਾਂ ਦੀ ਯਾਦ ਵਿੱਚ ਸਮੁੱਚੇ ਸ਼ਹੀਦਾਂ ਨੂੰ ਜਿਹੜੀ ਇਹ ਸ਼ਰਧਾਂਜਲੀ ਭੇਟ ਕਰੀਏ ਸਾਰੇ ਰਲ ਕੇ। ਸੋ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਤੋਂ ਦਾਸ ਵੱਲੋਂ ਇਹ ਬੇਨਤੀ ਹੈ ਕਿ ਉਹ ਹੁਮਾ ਕੇ ਪਹੁੰਚੋ ਵੱਡੀ ਗਿਣਤੀ ਵਿੱਚ। ਬੱਚਿਆਂ ਨੂੰ ਜ਼ਰੂਰ, ਜਿਹੜਾ ਜਿਵੇਂ ਜਸਵੰਤ ਸਿੰਘ ਹੁੱਟੀ ਹੁਣਾਂ ਨੇ ਕਿਹਾ ਆ, ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਓ, ਕਿਉਂਕਿ ਸਾਡੀਆਂ ਸਿੱਖ ਪਰੰਪਰਾਵਾਂ ਤੋਂ ਬੱਚੇ ਜਿਹੜੇ ਆ ਉਹ ਜਾਣੂ ਹੋਣ ਕਿ ਸਾਡੇ ਵੱਡੇ ਪੁਰਖਿਆਂ ਨੇ ਜਿਹੜੇ ਆ ਉਹ ਕੀ ਘਾਲਣਾ ਜਿਹੜੀਆਂ ਸਾਡੇ ਲਈ ਘਾਲੀਆਂ, ਕਿਉਂਕਿ ਬਹੁਤ ਬੁਲਾਰੇ ਜਿਹੜੇ ਆ ਉਹ ਦੂਰੋਂ ਦੂਰੋਂ ਚੱਲ ਕੇ ਆ ਰਹੇ ਆ। ਉਹਨਾਂ ਦੇ ਵਿਚਾਰ ਆਪਾਂ ਸਾਰਿਆਂ ਨੇ ਜਾ ਕੇ ਸਰਵਣ ਕਰਨੇ ਆ। ਜਾਬਤੇ ਵਿੱਚ ਜੋ ਹੈ ਆਪਾਂ ਸਾਰਿਆਂ ਨੇ ਚੱਲਣਾ ਆ। ਤੇ ਸਮੁੱਚੀ ਸਾਧ ਸੰਗਤ ਨੂੰ ਇੱਕ ਵਾਰ ਫਿਰ ਤੋਂ ਬੇਨਤੀ ਹੈ ਕਿ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰੋ। ਐਲਸਵਰਾਟੇ ਗੁਰੂ ਘਰ ਦੇ ਇਰਦ ਗਿਰਦ ਲਾਗੇ ਛਾਗੇ ਕੋਈ ਵੀ ਸੰਗਤ ਨੂੰ ਸਨ ਫਰਾਂਸਿਸਕੋ ਵਿਖੇ ਜਾਣ ਦੀ ਜੋ ਰਾਈਡ ਦੀ ਜ਼ਰੂਰਤ ਹੋਵੇ, ਉਹ ਦਾਸ ਦੇ ਨਾਲ ਜਾਂ ਭਾਈ ਰਵਿੰਦਰ ਸਿੰਘ ਰੰਧਾਵਾ ਦੇ ਨਾਲ ਜੋ ਹੈ ਕਿਸੇ ਵੀ ਮਤਲਬ ਗੁਰਦੁਆਰੇ ਭਾਈ ਸਟਾਫ ਮੈਂਬਰ ਦੇ ਨਾਲ ਵੀ ਭਾਵੇਂ ਕੋਈ ਗੱਲਬਾਤ ਕਰਕੇ ਉਹ ਦੱਸ ਸਕਦਾ, ਉਹਨੂੰ ਉਹਦੀ ਰਾਈਡ ਦਾ ਜਿਹੜਾ ਪ੍ਰਬੰਧ ਹੈ ਉਹ ਦਾਸਾਂ ਵੱਲੋਂ ਕੀਤਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਤੇ ਹਰਜੋਤ ਸਿੰਘ ਜੀ, ਪ੍ਰਵੀਨ ਜੀ, ਜੇ ਆਪਾਂ ਇੱਕ ਵਾਰੀ ਥੋੜਾ ਜਿਹਾ ਸਮਾਗਮ ਦਾ ਟਾਈਮਿੰਗ ਦੱਸ ਜਾਈਏ। ਹਾਂਜੀ, 2nd ਸਟਰੀਟ ਤੇ ਮਾਰਕੀਟ ਸਟਰੀਟ, ਇਹਦਾ ਜਿਹੜਾ ਕਾਰਨਰ ਹੈਗਾ ਆ, ਉੱਥੋਂ 88 2nd ਸਟਰੀਟ, ਜੇ ਕਿਸੇ ਨੇ ਵੇਖਣਾ ਵੀ ਕਿੱਥੋਂ ਸ਼ੁਰੂ ਆ, 88 2nd ਸਟਰੀਟ ਤੋਂ ਇਹ ਨਗਰ ਕੀਰਤਨ ਦੀ ਆਰੰਭਤਾ ਸਵੇਰੇ 10 ਵਜੇ ਜਿਹੜੀ ਉਹ ਹੋਵੇਗੀ। ਫਿਰ ਮਾਰਕੀਟ ਸਟਰੀਟ ਤੋਂ ਹੁੰਦਾ ਹੋਇਆ ਇਵੈਂਚੁਅਲੀ ਸਿਵਿਕ ਸੈਂਟਰ ਤੱਕ ਇੱਥੇ ਪਹੁੰਚਣਾ ਆ। ਤੇ ਫਿਰ ਬਾਅਦ ਦੁਪਹਿਰ ਫਿਰ ਉੱਥੇ ਇਹ ਜਿਹੜੇ ਦੀਵਾਨ ਆ ਉਹ ਉੱਥੇ ਸੱਜਣਗੇ। ਸੋ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਹੁਮਾ ਕੇ ਜਿਹੜਾ ਉਹ ਪਹੁੰਚੋ। ਉੱਥੇ ਪੁਲਿਸ ਦਾ ਉਹ ਸਾਰੀਆਂ ਚੀਜ਼ਾਂ ਦਾ ਉਹਦਾ ਪ੍ਰਬੰਧ ਕਰਨਾ ਪੈਂਦਾ ਆ। ਲੰਮਾ ਚੌੜਾ ਇਸ ਦੇ ਵਿੱਚ ਪ੍ਰੋਸੈਸ ਹੁੰਦਾ ਆ, ਤੇ ਉਹ ਸਾਰਾ ਕੁਝ ਕਰ ਲਿਆ ਆ। ਉਹ ਸਾਰਾ ਕੁਝ ਡਨ ਹੋ ਚੁੱਕਾ ਹੈ, ਹੁਣ ਸਿਰਫ ਪਹੁੰਚਣਾ ਆ ਆਪਾਂ। ਸੋ ਹਾਂ, ਸ਼ਮੂਲੀਅਤ ਕਰਨੀ ਆ। ਮੌਂਟਗੋਮਰੀ ਵਾਲਾ ਜਿੱਦਾਂ ਦੱਸਿਆ ਸੀਗਾ ਵੀ ਉਹ ਵਾਲੇ ਬਾਟ ਸਟੇਸ਼ਨ ਦੇ ਉੱਤੇ ਉਤਰੋ, ਨਿਕਲੋ ਉੱਥੇ, ਤਾਂ ਉੱਥੋਂ ਹੀ ਐਗਜ਼ੈਕਟਲੀ ਇਹ ਸ਼ੁਰੂ ਹੋਣਾ ਆ। ਤੇ ਜਿੱਥੇ ਬਾਅਦ ਚ ਸੰਪੂਰਨਤਾ ਹੋਣੀ ਆ ਸਿਵਿਕ ਸੈਂਟਰ, ਉੱਥੇ ਵੀ ਇੱਕ ਬਾਟ ਦਾ ਜਿਹੜਾ ਸਟੇਸ਼ਨ ਹੈਗਾ ਆ। ਸੋ ਉੱਥੋਂ ਤੁਸੀਂ ਜਾਂਦੇ ਹੋਏ ਉਧਰੋਂ ਨਿਕਲ ਸਕਦੇ। ਜਿਹੜੇ ਪਬਲਿਕ ਟਰਾਂਸਪੋਰਟ ਵਰਤਣਾ ਹੈ, ਜਿਨ੍ਹਾਂ ਨੇ ਕਾਰ ਪਾਰਕ ਕਰਨੀ ਆ, ਉਹ 255 3rd ਸਟਰੀਟ ਜਿਹੜਾ 3 ਨਿਊਮੈਰਿਕ ਹੈਗਾ ਆ, 255 3rd ਸਟਰੀਟ ਦੇ ਉੱਤੇ ਤੁਸੀਂ ਜਿਹੜਾ ਆ ਉੱਥੇ ਪਾਰਕ ਕਰ ਸਕਦੇ ਆ। ਜੇ ਉਹ ਭਰ ਗਿਆ ਤਾਂ ਆਲੇ ਦੁਆਲੇ ਹੋਰ ਕਈ ਪਾਰਕਿੰਗ ਜਿਹੜੇ ਆ ਹੁੰਦੇ ਆ, ਅਵੇਲੇਬਲ ਹੁੰਦੀਆਂ, ਉੱਥੇ ਤੁਸੀਂ ਕਰ ਸਕਦੇ ਆ। ਸੋ ਸਿਵਿਕ ਸੈਂਟਰ, ਜੇ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਆ, ਦੂਰੋਂ ਆ ਰਹੇ ਆ, ਤਾਂ ਫਿਰ ਸਿੱਧਾ ਸਿਵਿਕ ਸੈਂਟਰ ਦੇ ਵਿੱਚ ਆ ਜਾਓ, ਉੱਥੇ ਪਹੁੰਚੋ। ਉੱਥੇ ਵੀ ਘੱਟ ਹੋਵੇ ਤੇ ਨਾਲ ਦੇ ਨਾਲ ਜਿਹੜਾ ਉਹ ਤੁਰ ਵੀ ਲਓ, ਵਾਕ ਵੀ ਹੋ ਜਾਂਦੀ ਆ, ਤੇ ਨਾਲ ਉਹ ਸਾਰਾ ਜਿਹੜਾ ਇਹ ਚੀਜ਼ਾਂ ਦੇ ਵਿੱਚ ਪਹੁੰਚੋ। ਬਾਕੀ ਜੇ ਕਿਸੇ ਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਆ ਤਾਂ ਇਹਨਾਂ ਦਾ 800 ਨੰਬਰ ਹੈਗਾ ਆ, 1844 736 1984, 844 736 1984। ਇਸ ਨੰਬਰ ਦੇ ਉੱਤੇ ਕੰਟੈਕਟ ਕਰਕੇ ਤੁਸੀਂ ਜਾਣਕਾਰੀ ਹੋਰ ਪ੍ਰਾਪਤ ਕਰ ਸਕਦੇ ਆ। ਹਾਂਜੀ, ਬਿਲਕੁਲ। ਤੇ ਜਿਵੇਂ ਆਪਾਂ ਪ੍ਰੋਗਰਾਮ ਜਿਨ੍ਹਾਂ ਨੇ ਸੁਣਿਆ ਹੀ ਹੈ, ਉਹਨਾਂ ਨੂੰ ਪਤਾ ਲੱਗ ਗਿਆ ਕਿ ਫਰੀਮੌਂਟ ਦੇ ਵਿੱਚ ਸੇਵਾਦਾਰਾਂ ਨੇ, ਪ੍ਰਬੰਧਕਾਂ ਨੇ ਆਪਾਂ ਨੂੰ ਦੱਸ ਦਿੱਤਾ ਹੈ। ਯੂਬਾ ਸਿਟੀ ਗੁਰਦੁਆਰਾ ਸਾਹਿਬ ਟੈਰਾਬਿਊਨਾ ਤੋਂ ਕੀ ਪ੍ਰੋਗਰਾਮਿੰਗ ਹੈ, ਉੱਥੋਂ ਕਿੰਨੇ ਵਜੇ 7:30 ਵਜੇ ਉੱਥੋਂ ਚੱਲਣਾ ਹੈ। ਐਲਸਵਰਾਂਟੇ ਤੇ ਹੁਣੇ ਭਾਈ ਸਾਹਿਬ ਦੱਸ ਕੇ ਗਏ ਨੇ ਕਿ ਉੱਥੋਂ ਵੀ ਤਿਆਰੀ ਆ। ਫਰੀਮੌਂਟ ਵਾਲਿਆਂ ਨੇ ਖੁਦ ਉੱਥੋਂ ਵੀ ਬੱਸਾਂ ਲੈ ਕੇ ਜਾਣੀਆਂ ਆ। ਬਿਲਕੁਲ। ਸਟਾਕਟਨ ਤੋਂ ਦੱਸਿਆ ਗਿਆ, ਬ੍ਰੈਡਸ਼ਾ ਗੁਰੂ ਘਰ ਤੋਂ ਉੱਥੋਂ 2 ਬੱਸਾਂ ਆ ਰਹੀਆਂ ਜਿਹੜੀਆਂ ਸੈਕਰਾਮੈਂਟੋ ਆ, ਫ੍ਰੈਜ਼ਨੋ ਤੋਂ ਵੀ ਜਿਹੜੀਆਂ ਉਹ ਚੱਲ ਰਹੀਆਂ ਆ। ਹੋਰ ਵੀ ਕਈ ਸ਼ਹਿਰਾਂ ਤੋਂ ਜਿਹੜੀਆਂ ਉਹ ਆ ਰਹੀਆਂ ਹੋਣਗੀਆਂ। ਜੇ ਨਹੀਂ ਤਾਂ ਆਪਣੇ ਪ੍ਰਬੰਧਕਾਂ ਨੂੰ ਕਾਲ ਕਰੋ, ਉਹਨਾਂ ਨੂੰ ਕਹੋ ਵੀ ਭਾਈ ਪ੍ਰਬੰਧ ਕਰਕੇ ਦਿਓ। ਜਿਹੜੇ ਜਾਣਾ ਚਾਹੁੰਦੇ ਆ ਵੀ ਉਹ ਫਿਰ ਸੰਗਤ ਦੇ ਲਈ ਆ ਨਾ ਸਾਰਾ ਕੁਝ, ਵੀ ਸੰਗਤ ਜਿਹੜੀ ਹੁਮਾ ਕੇ ਪਹੁੰਚੇ। ਜੀ ਹਰਜੋਤ ਸਿੰਘ ਜੀ। ਸੋ ਬਿਲਕੁਲ, ਇਹ ਤਾਂ ਬਹੁਤ ਮਾੜੀ ਗੱਲ ਆ ਜੇ ਕਿਸੇ ਗੁਰੂ ਘਰੋਂ ਇੱਕ ਬੱਸ ਵੀ ਨਹੀਂ ਆ ਸਕਦੀ। ਆਪਾਂ ਤੇ ਗੁਰੂ ਘਰ ਬਣਾਏ ਕਾਹਦੇ ਲਈ ਆ? ਤੁਸੀਂ ਦੇਖੋ ਵੀ ਹੁਣ ਕਾਤਲ ਪਰਿਵਾਰ ਦਾ ਰਾਹੁਲ ਗਾਂਧੀ ਆਇਆ ਆ, ਉੱਥੇ ਕਿੰਨੀ ਲੋਕ ਗਏ ਆ, ਹਨਾ। ਮੋਦੀ ਨੇ ਆ ਜਾਣਾ 2 ਹਫ਼ਤਿਆਂ। ਸੋ ਉੱਥੇ ਦੇ ਸਾਡਾ ਨਾਲ ਐਡਾ ਜ਼ੁਲਮ ਕਰਨ ਤੋਂ ਬਾਅਦ ਵੀ 2-2.5 ਲੱਖ ਸਿੱਖਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਵੀ ਅਜੇ ਕਹਿੰਦੇ ਆ ਵੀ ਇਹਨਾਂ ਦਾ ਕੁਛ ਨਹੀਂ ਹੋਇਆ ਹੈਗਾ। ਜੇ ਉਹਨਾਂ ਦੀਆਂ ਸਟੇਟਮੈਂਟਾਂ ਸੁਣੋ, ਭੁੱਲ ਜਾਓ। ਤੇ ਉਹ ਜੇ 2-4 ਸਿੱਖ ਭਰਾਵਾਂ ਨੇ ਇਹ ਕਿਹਾ ਆ ਵੀ ਸਾਡਾ ਜਿਹੜਾ ਤੇਰੀ ਦਾਦੀ ਨੇ ਆਹ ਕਤਲ ਕੀਤਾ ਸਿੱਖਾਂ ਦਾ, ਤਾਂ ਕਹਿੰਦਾ ਇਹ ਨਫ਼ਰਤ ਦੀ ਗੱਲ ਨਾਲੋਂ ਮੈਂ ਮੁਹੱਬਤ ਬਣਦਾ। ਵੀ ਉੱਥੇ ਜਿਹੜੇ ਤੁਸੀਂ ਲੱਖ ਤੋਂ ਵੱਧ ਸਿੱਖਾਂ ਦੇ ਗਲਾਂ 'ਚ ਟਾਇਰ ਮਾਰ ਕੇ ਉਹਨਾਂ ਨੂੰ ਸ਼ਹੀਦ ਟਾਇਰ ਪਾ ਕੇ ਸ਼ਹੀਦ ਕਰਤਾ, ਵੀ ਉਹ ਮੁਹੱਬਤ ਵੰਡਦੇ ਸੀ। ਸੋ ਦੇਖੋ, ਉਹ ਕਮਿਊਨਿਟੀ ਸਾਰੀ ਇਕੱਠੀ ਹੋ ਜਾਂਦੀ ਆ, ਚਾਹੇ ਉੱਥੇ ਕਾਂਗਰਸੀ ਆ ਜਾਏ, ਚਾਹੇ ਉੱਥੇ ਬੀਜੇਪੀ ਵਾਲਾ ਮੋਦੀ ਆ ਜਾਏ। ਸੋ ਸਾਡੇ ਗੁਰੂ ਸਾਹਿਬ ਦੀ ਗੱਲ ਆ, ਸਾਡੇ ਗੁਰਦੁਆਰਾ ਸਾਹਿਬ ਦੀ, ਸਾਡੇ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਤੇ ਹੋਰ ਗੁਰੂ ਘਰਾਂ ਨੂੰ ਜਿਹੜਾ ਢਾਇਆ ਗਿਆ ਉਸ ਜੂਨ 1984 ਦੇ ਵਿੱਚ, ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਦੇ ਵਿੱਚ
ਇਹ ਨਗਰ ਕੀਰਤਨ ਆ, ਇੱਕੋ ਹੀ ਇੱਕ ਮੇਰੇ ਖਿਆਲ ਨਾਲ ਇਹ ਨਗਰ ਕੀਰਤਨ ਆ ਪੂਰੇ USA ਦੇ ਵਿੱਚ, ਈਵਨ ਕੈਨੇਡਾ ਦੇ ਵਿੱਚ ਵੀ, ਜਿਹੜਾ ਸ਼ਹੀਦਾਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਆ, ਕੱਢਿਆ ਜਾਂਦਾ ਆ। ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਗੁਰੂ ਘਰਾਂ 'ਚ ਵੋਟਾਂ ਵਾਟਾਂ ਵੀ ਹੁੰਦੀਆਂ ਰਹਿੰਦੀਆਂ, ਵਿਰੋਧ ਹੁੰਦਾ ਆ, ਇਹ ਗੁਰੂ ਘਰ ਦੇ ਕੋਈ ਪ੍ਰਬੰਧਕ ਦਾ ਚੱਕਰ ਨਹੀਂ ਹੈ, ਇਹ ਸਾਰੇ ਸਿੱਖਾਂ ਦਾ ਮਸਲਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਕਿ ਕਾਂਗਰਸੀਆਂ ਵੇਲੇ ਇਕੱਠ ਦੇਖ ਲਓ, BJP ਵਾਲਿਆਂ ਵੇਲੇ ਦੇਖ ਲਓ, ਤੇ ਆਪਾਂ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਪਿੱਛੇ ਛੱਡ ਕੇ ਹਰ ਇੱਕ ਸਿੱਖ ਦਾ ਜੋ ਫਰਜ਼ ਬਣਦਾ ਆ ਉੱਥੇ ਜਾਈਏ, ਜੋ ਸੇਵਾ ਵੀ ਕਰ ਸਕਦੇ ਸੇਵਾ ਕਰੋ। ਕਲੀਨਿੰਗ ਦਾ ਬਹੁਤ ਉੱਥੇ ਧਿਆਨ ਰੱਖਣਾ ਪੈਣਾ ਆ, ਸਫਾਈ ਦਾ। ਤੇ ਜਿੰਨੇ ਵੀ ਵਲੰਟੀਅਰ ਆ, ਆਪਾਂ ਪੰਜਾਬੀ ਜਿਹੜੀ USA ਵੱਲੋਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ, ਜਿਹੜੇ ਫਲੋਟਾਂ ਦੀ ਵੀ ਸੇਵਾ ਕਰ ਰਹੇ ਆ, ਜਿਹੜੇ ਲੰਗਰ ਦੀ ਵੀ ਸੇਵਾ ਕਰ ਰਹੇ ਆ, ਤੇ ਸੈਨ ਫਰਾਂਸਿਸਕੋ ਦੇ ਜਿਹੜੇ ਆਪਣੇ ਸਿੰਘ ਹੈਗੇ ਉਹਨਾਂ ਦਾ ਬਹੁਤ ਧੰਨਵਾਦ। ਹਮੇਸ਼ਾ ਹੀ ਉਹ ਬਹੁਤ ਸਾਥ ਦਿੰਦੇ ਵੱਖ-ਵੱਖ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ। ਸੋ ਸਾਡੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਭਾਈ ਕੋਈ ਮੈਟਰ ਨਹੀਂ, ਕੋਈ ਅਕਾਲੀ ਦਲ ਦਾ, ਕੋਈ ਕਾਂਗਰਸੀ ਆ, ਕੋਈ ਕਾਮਰੇਡ ਆ, ਕੋਈ ਖਾਲਸਤਾਨੀ ਆ, ਸਾਰੇ ਹੀ ਇਸ ਨਗਰ ਕੀਰਤਨ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ। ਜੀ ਬਿਲਕੁਲ। ਸੋ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤੀ ਵਾਲਾ ਇੱਕ ਵਾਰੀ ਫੇਰ ਦੱਸਦੇ ਜਾਈਏ, 4 ਜੂਨ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਸਾਂਝੇ ਤੌਰ ਦੇ ਉੱਤੇ ਸਾਰੀਆਂ ਹੀ ਕਮੇਟੀਆਂ, ਸਾਰੇ ਹੀ ਅਦਾਰੇ, ਜਿਹੜੇ ਪੰਥਕ ਅਦਾਰੇ ਆ, ਉਹ ਸਾਰੇ ਮਿਲ ਜੁਲ ਕੇ ਇਸ ਨਗਰ ਕੀਰਤਨ ਨੂੰ ਕਰਵਾ ਰਹੇ ਆ। 30ਵੀਂ ਜਦੋਂ ਕਹਿ ਸਕਦੇ ਆ ਵੀ ਹਮਲੇ ਦਾ 30ਵਾਂ ਸਾਲ ਸੀਗਾ, ਹਮਲੇ ਤੋਂ ਬਾਅਦ ਦਾ, ਉਸ ਸਾਲ ਤੋਂ ਇਸ ਦੀ ਆਰੰਭਤਾ ਜਿਹੜੀ ਉਹ ਹੋਈ ਆ। ਸੋ ਚੱਲ ਰਿਹਾ ਆ, ਪਰ ਪਿੱਛੇ ਵਿੱਚ ਕੋਵਿਡ ਕਰਕੇ ਸਾਰਾ ਕੁਛ ਹੀ ਜਿਹੜਾ ਸੀਗਾ, ਪਿਛਲੇ ਸਾਲ ਵੀ ਬਹੁਤ ਜਿਹੜੀ ਆ ਉਤਸ਼ਾਹ ਦੇ ਵਿੱਚ ਵੀ ਸੀਗੇ ਲੋਕ, ਤੇ ਸਾਰੇ ਜਾਣੇ ਉੱਥੇ ਪਹੁੰਚੇ ਸੀਗੇ, ਹੁਮਾ ਕੇ ਦੂਰੋਂ ਜਿਹੜੇ ਪਹੁੰਚੇ ਸੀ। ਤੇ ਇਸ ਵਾਰ ਉਸ ਤੋਂ ਵੀ ਵੱਧ ਲੋਕ ਹੋਣ, ਸੰਗਤ ਜਿਹੜੀ ਉਹ ਹੁਮਾ ਕੇ ਪਹੁੰਚੋ। ਮੌਂਟਗੋਮਰੀ ਸਟੇਸ਼ਨ, ਉੱਥੇ ਜੇ ਤੁਸੀਂ ਪਬਲਿਕ ਟਰਾਂਸਪੋਰਟ ਥਾਣੀ ਆ ਰਹੇ ਆ ਤਾਂ ਮੌਂਟਗੋਮਰੀ ਸਟੇਸ਼ਨ ਤੇ ਉਤਰਨਾ ਆ, ਉੱਥੇ ਬਾੜ ਤੇ ਉਤਰ ਕੇ ਤਾਂ ਉੱਥੋਂ ਹੀ ਆਰੰਭਤਾ ਹੋਣੀ ਆ, 10 ਵਜੇ ਹੋਣੀ ਆ, 10-10:30 ਵਜੇ ਤੱਕ ਤੁਸੀਂ ਉੱਥੇ ਪਹੁੰਚ ਜਾਓ। ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਜਾਣਾ ਆ ਤਾਂ ਫਿਰ ਉਹ ਸਿਵਿਕ ਸੈਂਟਰ ਵਾਲੇ ਉੱਥੋਂ ਜਾ ਸਕਦੇ ਆ। ਤੇ ਜੇ ਕੋਈ ਬਾਅਦ ਦੇ ਵਿੱਚ ਆ ਰਿਹਾ, ਵਿਚਾਲੇ ਆ ਰਿਹਾ, ਡਰਾਈਵ ਕਰਕੇ ਆ ਰਿਹਾ, 255 3rd ਸਟਰੀਟ ਦੇ ਉੱਤੇ ਜਿਹੜਾ ਉਹ ਤੁਸੀਂ ਪਾਰਕ ਕਰ ਸਕਦੇ ਆ। $15-20 ਜਿਹੜੇ ਉਹ ਲੱਗਣਗੇ, ਦੈਟਸ ਨਥਿੰਗ, ਪੂਰੇ ਦਿਨ ਦੇ ਲਈ ਜਿਹੜਾ ਉਹਦਾ ਪ੍ਰਾਈਸ ਹੈਗਾ ਆ। ਨਾਲੇ ਫਿਰ ਤੁਹਾਡੀ ਕਾਰ ਦੀ ਵੀ, ਤੁਹਾਡੀ ਪ੍ਰਾਪਰਟੀ ਦੀ ਵੀ ਜਿਹੜੀ ਥੋੜੀ ਸੇਫਟੀ ਉਸ ਦੇ ਵਿੱਚ ਰਹਿੰਦੀ ਆ। ਜੇ ਉੱਥੇ ਭਰ ਗਿਆ ਤਾਂ ਹੋਰ ਆਲੇ ਦੁਆਲੇ ਕਈ ਪਾਰਕਿੰਗਸ ਨੇ, ਤੁਸੀਂ ਉੱਥੇ ਲਗਾ ਸਕਦੇ ਆ ਆਪਣੀ ਗੱਡੀ ਨੂੰ। ਤੇ ਬਾਕੀ ਉਹ ਸੈਨ ਫਰਾਂਸਿਸਕੋ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਇਹ ਜ਼ਰੂਰ ਕਹਿੰਦੇ ਆ ਵੀ ਕੋਈ ਵੀ ਕੀਮਤੀ ਸਮਾਨ ਜਿਹੜਾ ਆਪਣਾ ਨਾ ਲੈ ਕੇ ਆਓ, ਗੱਡੀਆਂ 'ਚ ਨਾ ਜਿਹੜਾ ਉਹ ਰੱਖੋ, ਤੇ ਸਤਰਕ ਰਹਿਣਾ, ਅਲਰਟ ਰਹਿਣਾ। ਸ਼ਦਾਈਆਂ ਦਾ ਕੋਈ ਅੱਜ ਕੱਲ ਪਤਾ ਨਹੀਂ ਆ, ਉਹ ਤਾਂ ਚਲੋ ਆਪਾਂ ਤਿਆਰੀ ਦੇ ਵਿੱਚ ਜਾ ਰਹੇ ਆ, ਪਰ ਫਿਰ ਵੀ ਆਲੇ ਦੁਆਲੇ ਜਿਹੜੀ ਉਹ ਨਜ਼ਰ ਰੱਖਣੀ ਆ, ਪੁਲਿਸ ਵੀ ਹੋਣੀ ਆ, ਉਹ ਸਾਰਾ ਕੁਝ ਹੋਣਾ ਆ। ਪਰ ਮੇਕ ਸ਼ੋਰ ਕਰਨਾ ਵੀ ਆਪਾਂ ਬਹੁਤ ਧਿਆਨ ਦੇ ਨਾਲ ਸਾਰਾ ਕੁਝ ਜਿਹੜਾ ਇਹ ਇਸ ਨੂੰ ਸੰਪੂਰਨ ਕਰੀਏ। ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਆਖਿਰ ਦੇ ਵਿੱਚ ਇਹੀ ਗੱਲ ਰਾਜ ਕਰਮਵੀਰ ਸਿੰਘ ਜੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਉੱਥੇ ਸਾਰੀਆਂ ਜੋ ਪ੍ਰੀਕਾਸ਼ਨਸ ਨੇ, ਜੋ ਸਾਵਧਾਨੀਆਂ ਨੇ, ਉਹ ਦੱਸੀਆਂ ਨੇ। ਪ੍ਰਬੰਧਕ ਵੀਰਾਂ ਨੇ ਪ੍ਰੋਗਰਾਮਾਂ ਦੇ ਵੇਰਵੇ ਦਿੱਤੇ ਨੇ, ਬੱਸਾਂ ਦਾ ਪਤਾ ਲੱਗ ਗਿਆ। ਹਰਜੋਤ ਸਿੰਘ ਜੀ ਨੇ ਹਲੂਣਾ ਵੀ ਮਾਰਿਆ, ਕੌਮ ਨੂੰ ਜਗਾਇਆ ਵੀ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਅਵੇਸਲੇ ਹੋ ਜਾਂਦੇ ਨੇ। ਤਾਂ ਇਹ ਜਿੱਥੇ ਆਪਾਂ ਪ੍ਰੋਗਰਾਮ ਦੇ ਵਿੱਚ ਇਹ ਜ਼ਿਕਰ ਕੀਤਾ ਕਿ ਇਸ ਨਗਰ ਕੀਰਤਨ ਦੀ ਕੌਮੀ ਮਹੱਤਤਾ ਕੀ ਹੈ, ਕਿਉਂ ਜਾਣਾ ਜ਼ਰੂਰੀ ਹੈ, ਤੇ ਕੀ ਚੀਜ਼ਾਂ ਉੱਥੇ ਹੁੰਦੀਆਂ ਨੇ, ਤੇ ਉਹਦੇ ਨਾਲ ਇਹ ਵੀ ਦੱਸਿਆ ਗਿਆ ਕਿ ਕਿਹੜੀਆਂ ਪੰਥ ਦੀਆਂ ਸਨਮਾਨਯੋਗ ਸ਼ਖਸੀਅਤਾਂ ਉੱਥੇ ਪਹੁੰਚ ਰਹੀਆਂ ਨੇ। ਉਸ ਬਾਬਤ ਵੀ ਇਸ ਪ੍ਰੋਗਰਾਮ ਦੇ ਵਿੱਚ ਸਾਰੀਆਂ ਜਿਹੜੀਆਂ ਜਾਣਕਾਰੀਆਂ ਨੇ ਤੁਹਾਨੂੰ ਦੇ ਦਿੱਤੀਆਂ ਗਈਆਂ ਨੇ। ਉਮੀਦ ਹੈ ਤੁਸੀਂ ਸਾਰੇ ਇਸ ਨਿੱਘੇ ਸੱਦੇ ਨੂੰ ਤੇ ਕੌਮੀ ਮਹੱਤਤਾ ਨੂੰ ਸਮਝਣ ਵੇਲੇ ਇਸ ਗੱਲ ਨੂੰ ਜ਼ਰੂਰ ਗੌਰ ਤੇ ਕਰੋਗੇ, ਤੇ ਉੱਥੇ ਹੁਮਾ ਕੇ ਪਹੁੰਚਣ ਦਾ ਯਤਨ ਕਰੋਗੇ, ਪਹੁੰਚੋਗੇ ਜ਼ਰੂਰ। ਪੰਜਾਬੀ ਰੇਡੀਓ USA ਦੀ ਟੀਮ ਸੇਵਾਦਾਰਾਂ, ਪ੍ਰਬੰਧਕਾਂ, ਸੰਗਤ ਦੇ ਨਾਲ ਤੁਹਾਡਾ ਸਾਰਿਆਂ ਦਾ ਬੇਸਬਰੀ ਦੇ ਨਾਲ ਉੱਥੇ ਇੰਤਜ਼ਾਰ ਕਰੇਗੀ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਆ ਜੀ। ਤੇ ਹਰਜੋਤ ਸਿੰਘ ਜੀ, ਪ੍ਰਵੀਨ ਜੀ ਤੇ ਸਾਰੇ ਸੁਣਨ ਵਾਲੇ, ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।